पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 20 ਅਗਸਤ ਹੈ, ਦਿਨ ਹੈਗਾ ਸੋਮਵਾਰ ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com। 10% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਕਹਿੰਦੇ ਦਾਬੁਲਕਰ ਹੱਤਿਆ ਕਾਂਡ ਦੇ ਵਿੱਚ ਸ਼ਿਵ ਸੈਨਾ ਦੇ ਸਾਬਕਾ ਕੌਂਸਲਰ ਦੀ ਗ੍ਰਿਫਤਾਰੀ। ਦੇਖੋ, ਦਾਬੁਲਕਰ ਦੀ ਜਿਹੜੀ ਹੱਤਿਆ ਹੋਈ ਸੀਗੀ, ਉਸ ਤੋਂ ਬਾਅਦ ਇਹੋ ਹੀ ਸ਼ੱਕ ਜਤਾਇਆ ਜਾ ਰਿਹਾ ਸੀਗਾ ਕਿ ਕੁਝ ਕੱਟੜਪੰਥੀਆਂ ਨੇ ਹੀ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ, ਕਿਉਂਕਿ ਦਾਬੁਲਕਰ ਸਾਹਿਬ ਸੀਗੇ ਜਿਹੜੇ ਉਹ ਵਹਿਮਾਂ ਭਰਮਾਂ ਦੇ ਖਿਲਾਫ ਬਹੁਤ ਸ਼ਿੱਦਤ ਦੇ ਨਾਲ ਬੋਲਿਆ ਕਰਦੇ ਸੀਗੇ ਔਰ ਇੱਥੋਂ ਤੱਕ ਮੰਗ ਕਰਦੇ ਸੀਗੇ ਕਿ ਮਹਾਰਾਸ਼ਟਰ ਦੀ ਅਸੈਂਬਲੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਾਨੂੰਨ ਲਿਆਂਦਾ ਜਾਣਾ ਚਾਹੀਦਾ ਜੋ ਅੰਧ ਵਿਸ਼ਵਾਸ ਦੇ ਵਿਰੁੱਧ ਹੋਵੇ। ਕੁਝ ਤਾਕਤਾਂ ਨੂੰ ਉਹ ਚੀਜ਼ਾਂ ਜਿਹੜੀਆਂ ਚੁੱਭਦੀਆਂ ਸੀ, ਕਿਉਂਕਿ ਮਿਥਿਹਾਸ ਤੇ ਜਾਂ ਕੁਝ ਪਰੰਪਰਾਵਾਂ ਤੇ ਉਹ ਲਗਾਤਾਰ ਝੋਟ ਕਰਦੇ ਸੀਗੇ। ਤਾਂ ਜਦੋਂ ਕਤਲ ਹੋਇਆ ਸੀਗਾ ਤਾਂ ਉਸੇ ਸਮੇਂ ਹੀ ਲੋਕਾਂ ਦਾ ਮੱਥਾ ਠਣਕਿਆ ਸੀਗਾ ਕਿ ਇਹ ਉਹਨਾਂ ਲੋਕਾਂ ਦਾ ਹੀ ਕੰਮ ਆ ਜੋ ਅਕਸਰ ਉਹਨਾਂ ਨੂੰ ਧਮਕੀਆਂ ਦਿਆ ਕਰਦੇ ਸੀ, ਜੋ ਅਕਸਰ ਉਹਨਾਂ ਨੂੰ ਰੋਕਿਆ ਕਰਦੇ ਸੀ, ਵਰਜਿਆ ਕਰਦੇ ਸੀ ਕਿ ਬਾਹਰ ਜਾਓ। ਤਾਂ ਇਹ ਹੱਤਿਆ ਜਿਹੜੀ ਹੋਈ ਸੀ 2013 ਦੇ ਵਿੱਚ ਹੋਈ। ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਬਦਲ ਗਈ। ਇਸ ਤੋਂ ਬਾਅਦ ਲੰਮਾ ਦੌਰ ਚੱਲਿਆ, ਜਾਂਚਾਂ ਪੜਤਾਲਾਂ ਦਾ ਮਾਮਲਾ ਅਦਾਲਤਾਂ ਤੱਕ ਗਿਆ, ਇੱਥੋਂ ਤੱਕ ਕਿ ਦਾਬੁਲਕਰ ਦੇ ਰਿਸ਼ਤੇਦਾਰਾਂ ਨੂੰ ਵੀ ਧਮਕੀਆਂ ਮਿਲ ਗਈਆਂ। ਪਿੱਛੇ ਜੇ ਗੌਰੀ ਲੰਕੇਸ਼ ਦੇ ਮਾਮਲੇ 'ਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਸੀ, ਜੋ ਉਹਨਾਂ ਦੇ ਕੋਲ ਹਿੱਟ ਲਿਸਟ ਬਰਾਮਦ ਹੋਈ, ਉਸ ਹਿੱਟ ਲਿਸਟ ਦੇ ਵਿੱਚ 35 ਬੰਦਿਆਂ ਦਾ ਨਾਮ ਸੀ। 35 ਬੰਦਿਆਂ 'ਚ ਦਾਬੁਲਕਰ ਦੇ ਰਿਸ਼ਤੇਦਾਰਾਂ ਦਾ ਵੀ ਨਾਮ ਸੀਗਾ। ਸੋ ਉਹਨਾਂ ਨੂੰ ਫਿਰ ਤੁਰੰਤ ਇਹਨਾਂ ਨੇ ਕਾਫੀ ਵੱਡੀ ਸਿਕਿਉਰਿਟੀ ਪ੍ਰੋਵਾਈਡ ਕਰਵਾਈ। ਪਰ ਇਹ ਜਿਹੜੀ ਚੀਜ਼ ਗੌਰੀ ਲੰਕੇਸ਼ ਦੇ ਮਾਮਲੇ ਤੋਂ ਬਾਅਦ ਸੁਲਝਣ ਜਾ ਰਹੀ ਸੀਗੀ, ਤਾਂ ਉਮੀਦ ਜਤਾਈ ਜਾ ਰਹੀ ਸੀਗੀ ਕਿ ਸ਼ਾਇਦ ਗੌਰੀ ਲੰਕੇਸ਼ ਦਾ ਜਿਹੜਾ ਮਰਡਰ ਆ ਉਹ ਵੀ ਇਹਦੇ ਨਾਲ ਰਲ ਜਾਊਗਾ ਜਾਂ ਇਹਦੇ ਨਾਲ ਹੀ ਆ ਕੇ ਜੁੜ ਜਾਊਗਾ, ਕਿਉਂਕਿ ਜਿਹੜਾ ਕਲਬੁਰਗੀ ਦਾ ਕਤਲ ਸੀਗਾ ਉਹ ਉਸ ਕਤਲ ਦੇ ਨਾਲ ਜੁੜ ਚੁੱਕਾ ਸੀਗਾ। ਗੌਰੀ ਲੰਕੇਸ਼ ਦੇ ਮਾਮਲੇ 'ਚ ਜਿਹੜੇ ਬੰਦੇ ਗ੍ਰਿਫਤਾਰ ਹੋਏ ਸੀਗੇ, ਉਹਨਾਂ ਦੇ ਵਿੱਚੋਂ 5 ਬੰਦੇ ਮੰਨ ਗਏ ਕਿ ਅਸੀਂ ਕਲਬੁਰਗੀ ਨੂੰ ਮਾਰਿਆ, ਕਿਉਂਕਿ ਸਾਰੇ ਚਿੰਤਕ ਇੱਕੋ ਵਿਚਾਰਧਾਰਾ ਵਾਲੇ ਸੀ, ਜਿਨ੍ਹਾਂ ਨੂੰ ਆਪਾਂ ਲੈਫਟਿਸਟ ਕਹਿ ਸਕਦੇ ਹਾਂ। ਇਹ ਵੀ ਮੰਨਿਆ ਜਾ ਰਿਹਾ ਸੀਗਾ ਕਿ ਦਾਬੁਲਕਰ ਦਾ ਵੀ ਸ਼ਾਇਦ ਕਤਲ ਇੱਧਰੋਂ ਨਿਕਲ ਆਵੇ। ਪਰ ਅਚਾਨਕ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਹਫ਼ਤੇ ਗ੍ਰਿਫਤਾਰੀਆਂ ਹੋਈਆਂ ਸੀਗੀਆਂ, ATS ਨੇ ਗ੍ਰਿਫਤਾਰੀਆਂ ਕੀਤੀਆਂ ਸੀ, ਕੁਛ ਹਿੰਦੂ ਤਵੀ ਬੰਦਿਆਂ ਨੂੰ ਫੜਿਆ ਸੀਗਾ, ਉਹਨਾਂ ਦੇ ਵਿੱਚ ਵੈਭਵ ਰਾਊਤ ਸੀਗਾ, ਇਹਨਾਂ ਦੇ ਕੋਲ ਬੰਬ ਫੜੇ ਗਏ, ਕਾਰਤੂਸ ਫੜੇ ਗਏ, ਕਾਫੀ ਵੱਡੇ ਪੱਧਰ ਤੇ ਅਸਲਾ ਬਰੂਦ ਇਹਨਾਂ ਕੋਲ ਬਰਾਮਦ ਹੋਇਆ ਸੀਗਾ। ਤਾਂ ਜਦੋਂ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਫਿਰ ਅੱਗੇ ਨਾਂ ਆਇਆ ਸ਼੍ਰੀਕਾਂਤ ਪਨਗਾਰਕਰ ਦਾ। ਸ਼੍ਰੀਕਾਂਤ ਪਨਗਾਰਕਰ ਸੀਗਾ ਜਿਹੜਾ, ਉਹ ਸੀਗਾ ਇਹਨਾਂ ਦਾ ਸਾਬਕਾ ਕਾਉਂਸਲਰ ਜਿਹੜੇ ਕਿ ਸ਼ਿਵ ਸੈਨਾ ਦੇ ਵੱਜਦੇ ਆ। ਤਾਂ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਦੇ ਹੈ ਕਿ ਜਦੋਂ 2013 ਦੇ ਵਿੱਚ ਉਹਦੇ ਵਿੱਚ ਦਾਬੁਲਕਰ ਨੂੰ ਇੱਕ ਪੁਲ ਤੇ ਗੋਲੀ ਮਾਰੀ ਗਈ, ਤਾਂ ਜਿਹੜੀ ਬਾਈਕ ਤੇ ਗੋਲੀ ਮਾਰੀ ਗਈ 2 ਬਾਈਕ ਸਵਾਰ ਸਨ, ਤਾਂ ਉਹਨਾਂ ਦੋਵਾਂ ਦੇ ਵਿੱਚੋਂ ਇਹ ਸ਼੍ਰੀਕਾਂਤ ਜਿਹੜਾ ਸੀਗਾ ਪਿੱਛੇ ਬੈਠਾ ਹੋਇਆ ਸੀਗਾ। ਸੋ ਕੁੱਲ ਮਿਲਾ ਕੇ ਹੁਣ ਕਹਾਣੀ ਜਿਹੜੀ ਆ ਉਹ ਸਾਫ਼ ਹੋ ਗਈ ਆ। ਇਸ ਮਾਮਲੇ ਦੇ ਵਿੱਚ ਇੱਕ ਹਿੰਦੂ ਤਵੀ ਸੰਸਥਾ ਦੇ ਨਾਲ ਹੀ ਮਾਜਰਾ ਜੁੜਦਾ ਜਾ ਕੇ, ਹਾਲਾਂਕਿ ਜਦੋਂ ਵੀ ਇਹ ਜੁੜਦਾ ਇਹ ਕਹਿ ਦਿੰਦੇ ਕਿ ਨਹੀਂ ਜੀ ਇਹ ਤੇ ਸਾਡੇ ਨਾਲ ਕੋਈ ਲਾਗਾ ਦੇਗਾ ਨਹੀਂ ਰੱਖਦੇ, ਪਰ ਹਕੀਕਤ ਇਹ ਹੋਈ ਆ ਕਿ ਸਾਰੀਆਂ ਹੱਤਿਆਵਾਂ ਜਿਹੜੀਆਂ ਉਹ ਇੱਕ ਵਿਸ਼ੇਸ਼ ਵਿਚਾਰਧਾਰਾ ਵੱਲੋਂ ਹੀ ਕੀਤੀਆਂ ਗਈਆਂ। ਔਰ ਜਿਹੜੀਆਂ ਇਹ ਹੱਤਿਆਵਾਂ ਹੋਈਆਂ, ਚਾਹੇ ਉਹ ਗੋਬਿੰਦ ਪੰਸਾਰੇ ਸਾਹਿਬ ਸਨ, ਚਾਹੇ ਦਾਬੁਲਕਰ ਸਾਹਿਬ ਸਨ, ਗੌਰੀ ਲੰਕੇਸ਼ ਸੀ ਜਾਂ ਕਲਬੁਰਗੀ, ਇਹ ਸਾਰੇ ਇੱਕੋ ਵਿਚਾਰਧਾਰਾ ਵਾਲੇ।
ਸੋ ਇਹ ਲੜਾਈ ਜਿਹੜੀ ਸੀ ਉਹ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਵਿਚਾਰਧਾਰਕ ਲੜਾਈ ਜਿਹੜੀ ਆ ਉਹ ਕਿੱਧਰ ਨੂੰ ਚਲੇ ਗਈ। ਸੋ ਇਹ ਬਹੁਤ ਹੀ ਖਤਰਨਾਕ ਰੁਝਾਨ ਆ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 35 ਬੰਦਿਆਂ ਦੀ ਹਿੱਟ ਲਿਸਟ ਉਹਨਾਂ ਦੇ ਕੋਲੋਂ ਬਰਾਮਦ ਹੋਈ ਜਿਹੜੇ ਕਿ ਉਹਨਾਂ ਦੇ ਨਿਸ਼ਾਨੇ ਤੇ ਸੀਗੇ, ਔਰ ਇਹ ਪੈਟਰਨ ਇੱਕੋ ਹੀ ਸੀਗਾ। ਸਿਖਲਾਈ ਦਿੱਤੀ ਜਾਂਦੀ ਸੀ ਬੰਦਿਆਂ ਨੂੰ, ਹਥਿਆਰ ਪ੍ਰੋਵਾਈਡ ਕਰਵਾਏ ਜਾਂਦੇ ਸੀ, ਔਰ ਬਾਈਕ ਤੇ ਹੀ ਬਹੁਤੇ ਅਟੈਕ ਹੁੰਦੇ ਸੀ। ਤੁਸੀਂ ਦੇਖਿਆ ਨਾ, ਗੌਰੀ ਲੰਕੇਸ਼ ਵਾਲਾ ਵੀ, ਕਲਬੁਰਗੀ ਵਾਲਾ ਵੀ ਔਰ ਦਬੋਲਕਰ ਵਾਲਾ ਵੀ, ਤਿੰਨਾਂ ਦੇ ਵਿੱਚ ਬਾਈਕ ਇਸਤੇਮਾਲ ਹੁੰਦਾ ਸੀ। ਤਿੰਨਾਂ ਦੇ ਵਿੱਚ ਟਾਰਗੇਟ ਨੂੰ ਹਿੱਟ ਕਰਕੇ ਆਰਾਮ ਦੇ ਨਾਲ ਰਸਤਾ ਜਿਹੜਾ ਨਾਪ ਕੇ ਨਿਕਲਿਆ ਜਾਂਦਾ ਸੀ, ਕਿਉਂਕਿ ਰੇਕਿੰਗ ਇਹਨਾਂ ਨੇ ਰੇਕੀ ਪਹਿਲਾਂ ਕੀਤੀ ਹੁੰਦੀ ਸੀ। ਸੋ ਇਹ ਸਾਰੀਆਂ ਚੀਜ਼ਾਂ ਹੁਣ ਸਾਫ਼ ਹੋ ਗਈਆਂ। ਪਰ ਇਹ ਬੋਲਣ ਦੀ ਆਜ਼ਾਦੀ ਤੇ ਸਾਰੇ ਹਮਲੇ ਸੀ। ਬੋਲਣ ਦੀ ਆਜ਼ਾਦੀ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਥੋੜੀ ਜਿਹੀ ਖਤਰੇ 'ਚ, ਸੰਕਟ ਦੇ ਵਿੱਚ ਆ। ਪਰ ਉਹ ਚਾਰਲੀ ਚੈਂਪਲਿਨ ਨੇ ਆਖਿਆ ਸੀ ਕਿ ਇੱਕ ਵਾਰੀ ਕਿ इंसानों की नफरत खत्म हो जाएगी और तानाशाह मर जाएंगे, लेकिन स्वतंत्रता कभी खत्म नहीं। तो आज़ादी कभी खत्म नहीं होती, तानाशाह मर जाएंगे, इंसानों की नफरत खत्म हो जाएगी। सो मारन वाले मर जाएंगे पर बोलण वाले मेरे ख्याल दे नाल कदे नहीं मरनगे। वो दो मरनगे भी उठणगे। ਜੀ ਜੀ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿੱਧੂ ਦੀ ਜੱਫੀ ਦਾ ਵਿਵਾਦ ਮਗਿਆ, ਸਿੱਧੂ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ। ਖੀਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕਾ ਬਣ ਗਿਆ। ਉਹ ਸਰਦੂਲ ਸਿਕੰਦਰ ਨੇ ਗਾਣਾ ਗਾਇਆ ਸੀਗਾ ਨਾ, ਉਹ ਇਹਦੇ ਨਾਲ ਉਸੇ ਤਰ੍ਹਾਂ ਦੀ ਹੋ ਗਈ ਕਹਾਣੀ। ਇਹ ਤੇ ਕਹਿੰਦਾ ਸੀਗਾ ਕਿ ਮੈਂ ਚੱਲਿਆ ਉੱਥੇ ਨਫ਼ਰਤਾਂ ਦੀ ਜੰਗ ਠੰਡੀ ਪਾਊਂਗਾ, ਦੋਵਾਂ ਦੇਸ਼ਾਂ ਨੂੰ ਨੇੜੇ ਲਿਆਊਂਗਾ, 4 ਸ਼ੇਰ ਸੁਣੂਗਾ, 5-7 ਸੁਣਾਊਗਾ। ਉਹ ਇਹ ਸਾਰੀ ਬਾਜ਼ੀ ਜਿਹੜੀ ਆ ਉਹ ਪਲਟ ਗਈ। ਇਹ ਨਵਜੋਤ ਸਿੱਧੂ ਆ ਜਿਹੜਾ ਕੱਲਾ ਪੈ ਗਿਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ, ਉਹ ਵੀ ਸਿਰ ਫੇਰ ਗਿਆ। ਕਹਿੰਦਾ ਕਿ ਸੋ ਸੈਡ ਮਿਸਟਰ ਸਿੱਧੂ, ਤੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਲੋਕ ਕਹਿੰਦੇ ਆ ਕਿ ਸ਼ਾਇਦ ਬਾਜਵੇ ਦੇ ਨਾਂ ਤੋਂ ਹੀ ਇਹਨੂੰ ਥੋੜੀ ਜਿਹੀ ਚਿੜਿਆ, ਕਿਉਂਕਿ ਬਾਜਵਾ ਇੱਥੇ ਵੀ ਇੱਕ ਉਧਰ ਹੈ ਜਿਹੜਾ ਫੌਜੀ ਜਰਨੈਲ, ਉਹਦਾ ਨਾਮ ਵੀ ਬਾਜਵਾ। ਸੋ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇਸ ਤਰ੍ਹਾਂ ਦੀ ਆਲੋਚਨਾਤਮਕ ਟਿੱਪਣੀ ਕੀਤੀ ਤਾਂ ਨਵਜੋਤ ਸਿੱਧੂ ਬਹੁਤ ਬੁਰੀ ਤਰ੍ਹਾਂ ਘਿਰ ਗਿਆ। ਪਰ ਫਿਰ ਵੀ ਉਹ ਆਪਣੇ ਸਟੈਂਡ ਤੇ ਕਾਇਮ ਹੈ। ਜਦੋਂ ਕੱਲ ਉਹ ਪਰਤਿਆ ਤਾਂ ਜਿਸ ਤਰੀਕੇ ਨਾਲ ਉਹਨੇ ਪੱਤਰਕਾਰਾਂ ਦਾ ਜਵਾਬ ਦਿੱਤਾ, ਉਹ ਕਹਿੰਦਾ ਮੈਂ ਦੱਸੋ ਕੀ ਗਲਤ ਕੀਤਾ। ਅਸੀਂ ਲਾਂਘੇ ਦੀ ਗੱਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਜਿਹੜਾ ਆਉਣਾ, ਉਹਨੂੰ ਮਨਾਉਣ ਵਾਸਤੇ ਸਾਨੂੰ ਲਾਂਘਾ ਦਿਓ ਕਰਤਾਰਪੁਰ ਦਾ। ਕਹਿੰਦੇ ਕਿ ਅਸੀਂ ਸਾਰੇ ਅਰਦਾਸ ਨਹੀਂ ਕਰਦੇ। ਤੇ ਜਦੋਂ ਮੈਂ ਇਹ ਮਸਲਾ ਉਠਾਇਆ ਤੇ ਉਹਨੇ ਇਸ ਗੱਲ ਦੀ ਹਾਮੀ ਭਰਦਿਆਂ ਕਿ ਅਸੀਂ ਤੁਹਾਨੂੰ ਲਾਂਘਾ ਦਿਆਂਗੇ, ਮੈਨੂੰ ਗੱਲ ਨਾ ਜਾਣਿਆ, ਤੇ ਮੈਂ ਹੁਣ ਦੱਸੋ ਕੀ ਕਰਦਾ, ਭੱਜ ਜਾਂਦਾ ਉੱਥੋਂ ਅੱਗੋਂ। ਫਿਰ ਦੂਸਰੀ ਉਹਨੇ ਇਹ ਵੀ ਇੱਕ ਟਿੱਪਣੀ ਕੀਤੀ ਹੈ, ਜਿਵੇਂ ਮਕਬੂਜ਼ਾ ਕਸ਼ਮੀਰ ਦਾ ਰਾਸ਼ਟਰਪਤੀ ਉਹਦੇ ਨਾਲ ਬੈਠਾ ਸੀ, ਕਹਿੰਦਾ ਕਿ ਮੈਂ ਥੋੜੀ ਹੁਣ ਕੁਰਸੀਆਂ ਡਾਉਣੀਆਂ ਸੀ, ਮੈਂ ਥੋੜੀ ਤੈਅ ਕਰਨਾ ਸੀਗਾ ਕਿ ਕਿਹੜੇ ਬੰਦੇ ਨੇ ਕਿੱਥੇ ਬੈਠਣਾ। ਪਹਿਲੀ ਕਤਾਰ 'ਚ ਉਹਨਾਂ ਨੇ ਮੈਨੂੰ ਬਿਠਾ ਦਿੱਤਾ, ਮੈਂ ਵੀ ਬਹਿ ਗਿਆ। ਤਾਂ ਇਹ ਤੋਂ ਅਗਲੀ ਜਿਹੜੀ ਚੀਜ਼ ਤੁਰਦੀ ਉਹ ਫਿਰ ਪਹੁੰਚੀ ਦੇਸ਼ ਧਰੋਹ ਦੇ ਮੁਕੱਦਮੇ ਤੱਕ। ਅੱਜ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਬਿਹਾਰ ਦੇ ਵਿੱਚ ਇਹਦੇ ਤੇ ਦਰਜ ਕਰਵਾ ਦਿੱਤਾ ਗਿਆ। ਵੈਸੇ ਦੇਸ਼ ਧਰੋਹ ਦਾ ਮੁਕੱਦਮਾ ਤੇ ਇੱਕ ਹੋਰ ਲੱਗ ਜਾਂਦੀ ਆ। ਇੱਥੇ ਐਮਨੈਸਟੀ ਵਾਲਿਆਂ ਨੇ ਇੱਕ ਪ੍ਰੋਗਰਾਮ ਰੱਖਿਆ ਸੀਗਾ ਕਰਨਾਟਕ ਦੇ ਵਿੱਚ ਕਸ਼ਮੀਰ ਮੁੱਦੇ ਨੂੰ ਲੈ ਕੇ। ਤੇ ਕਮਾਲ ਦੀ ਗੱਲ ਹੈ ਕਿ ਉੱਥੇ ਜਿਹੜਾ ਲਾਗੇ ਥਾਣਾ ਪੈਂਦਾ ਸੀਗਾ, ਉਸ ਥਾਣੇ ਨੂੰ ਕਾਂਗਰਸ ਤੇ ਭਾਜਪਾ ਵਾਲੇ ਦੋਵੇਂ ਜਦੋਂ ਜਿਹਦੀ ਭੱਜਦੇ ਕਿ ਪਹਿਲਾਂ ਅਸੀਂ ਮਾਮਲਾ ਦਰਜ ਕਰਵਾਉਣਾ। ਤਾਂ ਅੱਜ ਇਹੋ ਜਿਹਾ ਮਾਮਲਾ ਸਾਡੇ ਇੱਥੇ ਫੇਰ ਵਾਪਰਿਆ। ਹੁਣ ਨਵਜੋਤ ਸਿੱਧੂ ਤੇ ਬਿਹਾਰ ਦੇ ਵਿੱਚ ਇੱਕ ਵਕੀਲ ਨੇ ਮਾਮਲਾ ਦਰਜ ਕਰਾ ਦਿੱਤਾ ਦੇਸ਼ ਧਰੋਹ ਦਾ। ਪਰ ਹੁਣ ਇਹ ਦੇਸ਼ ਧਰੋਹ ਕਾਹਦਾ ਸਮਝ ਤੋਂ ਪਰੇ ਦੀ ਗੱਲ ਆ, ਕਿਉਂਕਿ ਇਹ ਤੇ ਹੈ ਨੀਗਾ ਕਿ ਉਹ ਗਦਰ ਫਿਲਮ ਦੇ ਤਾਰਾ ਸਿੰਘਾਂ ਨੂੰ ਬਾਰਡਰ ਟੱਪ ਕੇ ਗਿਆ ਸੀਗਾ ਤੇ ਉੱਥੇ ਜਾ ਕੇ ਉਹਨੇ ਪਾਕਿਸਤਾਨ ਜਿੰਦਾਬਾਦ ਕਰ ਦਿੱਤੀ ਹੈ, ਭਾਰਤ ਮੁਰਦਾਬਾਦ ਕਰ ਰਿਹਾ, ਜਾਂ ਕੋਈ ਇਹੋ ਜਿਹਾ ਉੱਥੇ ਕੋਈ ਐਲਾਨਨਾਮਾ ਕਰ ਰਿਹਾ ਜਿਹਦੇ ਨਾਲ ਦੇਸ਼ ਦੇ ਵਕਾਰ ਨੂੰ, ਦੇਸ਼ ਦੇ ਅਕਤ ਨੂੰ ਜਾਂ ਦੇਸ਼ ਦੀ ਸੁਰੱਖਿਆ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ। ਐਸਾ ਤਾਂ ਕੁਛ ਵੀ ਨਹੀਂ ਹੈ। ਇਹੋ ਜਿਹਾ ਮੁਕੱਦਮਾ ਉਹ ਸਿਰਫ ਤੇ ਸਿਰਫ ਸ਼ੌਹਰਤ ਦਾ ਸਬਬ ਆ, ਜਾਂ ਚੱਲੀਏ ਕਿ ਸ਼ੌਹਰਤ ਦੀ ਭਾਲ ਆ। ਇਹੋ ਜਿਹੇ ਮੁਕੱਦਮਿਆਂ ਚੋਂ ਕੱਖ ਨਹੀਂ ਨਿਕਲਦਾ। ਮੈਂ ਅੱਗੇ ਵੀ ਤੁਹਾਨੂੰ ਇੱਕ ਦਿਨ ਦੱਸਿਆ ਸੀਗਾ, ਦੇਸ਼ ਧਰੋਹ ਦੇ ਮੁਕੱਦਮਿਆਂ ਦੀ ਹਿਸਟਰੀ ਚੁੱਕ ਲਿਓ ਇੰਡੀਆ ਦੇ ਵਿੱਚੋਂ, ਇਹ ਸਾਰੇ ਜਿਹੜੇ ਆ ਪਾਣੀ ਦੇ ਬੁਲਬੁਲਿਆਂ ਵਾਂਗੂ ਆਪਣੀ ਮੌਤ ਮਰ ਜਾਂਦੇ ਆ। ਤੋ ਇਹ ਮਾਮਲਾ ਬੇਸ਼ੱਕ ਨਵਜੋਤ ਸਿੱਧੂ ਲਈ ਕੋਈ ਬਹੁਤਾ ਸੀਰੀਅਸ ਨਹੀਂ ਹੈ, ਪਰ ਫਿਰ ਵੀ ਜਿੱਦਾਂ ਵਿਰੋਧਤਾ ਹੋ ਰਹੀ ਆ, ਉਸ ਵਿਰੋਧਤਾ ਦੇ ਵਿੱਚੋਂ ਨਿਕਲਣਾ ਵੀ ਆਸਾਨ ਨਹੀਂ ਹੈ। ਕਿਉਂਕਿ ਅੱਜ ਇੱਕ ਚੀਜ਼ ਹੋਰ ਵੀ ਵਾਪਰੀ ਆ। ਇਹਨਾਂ ਨੇ ਕਾਂਗਰਸੀਆਂ ਨੇ ਬੇਸ਼ੱਕ ਪੰਜਾਬ ਵਾਲਿਆਂ ਨੇ ਤੇ ਨਹੀਂ ਸਾਥ ਦਿੱਤਾ, ਪਰ ਜਿਹੜੀ ਇਹਨਾਂ ਦੀ ਕੌਮੀ ਲੀਡਰਸ਼ਿਪ ਆ ਉਹਦੇ ਵਿੱਚੋਂ ਥੋੜੀ ਜਿਹੀ ਇਹਦੇ ਨਾਲ ਹਾਮੀ ਭਰੀ ਆ ਕਾਂਗਰਸੀਆਂ ਨੇ। ਕਿਉਂਕਿ ਉਹਨਾਂ ਨੇ ਕਿਹਾ ਕਿ ਜੇ ਦੇਖੋ ਨਵਜੋਤ ਸਿੱਧੂ ਰਾਸ਼ਟਰ ਵਿਰੋਧੀ ਆ ਜਾਂ ਦੇਸ਼ ਧਰੋਹੀ ਆ, ਤਾਂ ਫਿਰ ਇਹੋ ਕੰਮ ਜੱਫੀ ਪਾਉਣ ਵਾਲਾ ਤੇ ਪ੍ਰਧਾਨ ਮੰਤਰੀ ਵੀ ਕਰਕੇ ਆਇਆ ਸੀਗਾ। ਤਾਂ ਕੀ ਪ੍ਰਧਾਨ ਮੰਤਰੀ ਦੇਸ਼ ਵਿਰੋਧੀ ਆ ਜਾਂ ਦੇਸ਼ ਧਰੋਹੀ ਆ, ਫਿਰ ਉਹਦੇ ਤੇ ਵੀ ਮੁਕੱਦਮਾ ਦਰਜ ਕਰਵਾਓ। ਤਾਂ ਇਸ ਤਰ੍ਹਾਂ ਤਾਂ ਫਿਰ
ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਆ ਜਾਣਗੀਆਂ। ਪਰ ਜੋ ਮਰਜ਼ੀ ਆ, ਨਵਜੋਤ ਸਿੱਧੂ ਦੀ ਜੱਫੀ ਆ ਜਿਹੜੀ, ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਗੱਲ ਦਾ ਫਾਹ ਬਣ ਗਈ ਆ। ਪਰ ਵੈਸੇ ਵੀ ਮੈਂ ਇੱਕ ਹਿਸਾਬ ਕਿਤਾਬ ਲਾਇਆ ਕਿ ਕਾਂਗਰਸੀਆਂ ਨੂੰ ਨਾ ਜੱਫੀ ਜਿਹੜੀ ਹੈ, ਜਿਹਨੂੰ ਆਪਾਂ ਜਾਦੂ ਕੀ ਜੱਫੀ ਕਹਿ ਦਿੰਦੇ ਆ, ਮੁੰਨਾ ਭਾਈ ਤੋਂ ਬਾਅਦ ਮਸ਼ਹੂਰ ਹੋ ਗਈ ਸੀ, ਇਹ ਜਾਦੂ ਕੀ ਜੱਫੀ ਜਿਹੜੀ ਆ ਪੁੱਠੀ ਪੈ ਜਾਂਦੀ ਆ। ਥੋੜੇ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਉਹ ਸੰਸਦ ਦੇ ਵਿੱਚ ਜਾਦੂ ਕੀ ਜੱਫੀ ਦੇ ਦਿੱਤੀ ਤੇ ਉਸ ਤੋਂ ਬਾਅਦ ਅੱਖ ਮਾਰ ਦਿੱਤੀ, ਉਹ ਪੁੱਠੀ ਪੈ ਗਈ, ਉਹਦੇ ਤੇ ਬੜਾ ਵਿਵਾਦ ਛਿੜ ਗਿਆ। ਹੁਣ ਨਵਜੋਤ ਸਿੱਧੂ ਦੀ ਜੱਫੀ ਜਿਹੜੀ ਆ ਉਹ ਪੁੱਠੀ ਪਈ ਆ। ਪਰ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਹੈ ਕੁਛ ਨਹੀਂ, ਪਾਣੀ ਚ ਮਧਾਣੀ ਆ, ਕੱਖ ਵੀ ਨਹੀਂ। ਉਹਦਾ ਰਾਸ਼ਟਰਵਾਦੀ ਮੀਡੀਆ ਜਾਂ ਰਾਸ਼ਟਰਵਾਦੀ ਲਾਣਾ ਜਿਹੜਾ ਉਹ ਆਪਣੀਆਂ ਰੋਟੀਆਂ ਸੇਕਦਾ ਪਿਆ। ਜੋ ਨਵਜੋਤ ਸਿੱਧੂ ਤੋਂ ਕਰਕੇ ਆਇਆ, ਜੇ ਉਹ ਲਾਂਘਾ ਦੇ ਦਿੰਦੇ ਆ 550ਵੇਂ ਪ੍ਰਕਾਸ਼ ਦਿਹਾੜੇ ਤੇ, ਮੇਰੇ ਖਿਆਲ ਦੇ ਨਾਲ ਇਸ ਤੋਂ ਵੱਡਾ ਤੋਹਫਾ ਕੀ ਹੋਊਗਾ। ਤੇ ਜੇ ਦੋਵੇਂ ਦੇਸ਼ ਕੱਲ ਨੂੰ ਲੱਗ ਗਿਆ ਕਿ ਵਪਾਰ ਖੋਲ ਲੈਂਦੇ ਆ, ਤੇ ਇਸ ਤੋਂ ਵੱਡਾ ਫਾਇਦਾ ਜਿਹੜਾ ਉਹ ਸਾਡੇ ਪੰਜਾਬ ਨੂੰ ਕਿਹੜਾ ਹੋਊਗਾ। ਇਹ ਉਹ ਲੋਕ ਆ ਜਿਹੜੇ ਵਿਰੋਧ ਕਰਦੇ ਪਏ ਕੈਪਟਨ ਅਮਰਿੰਦਰ ਸਿੰਘ ਵਰਗੇ, ਜਿਨ੍ਹਾਂ ਤੇ ਖੁਦ ਉਂਗਲਾਂ ਉੱਠਦੀਆਂ ਕਿ ਤੁਸੀਂ ਆਏ ਮਹਿਮਾਨ ਨੂੰ ਕਦੇ ਉੱਧਰ ਪਰਤਣ ਹੀ ਨਹੀਂ ਦਿੱਤਾ। ਫਿਰ ਇਹ ਉਹ ਲੋਕ ਆ ਜਿਹੜੇ ਆਪ ਉਧਰੋਂ ਕਦੇ ਭੇਡੂ ਲੈ ਆਉਂਦੇ ਸੀ, ਕਦੇ ਮੱਝਾਂ ਲੈ ਆਉਂਦੇ ਸੀ ਤੋਹਫਿਆਂ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਿੱਛੇ ਛੱਡ ਕੇ ਮੇਰੇ ਖਿਆਲ ਦੇ ਨਾਲ ਫਰਾਕ ਦਿਲੀ ਨਾਲ ਸੋਚਣਾ ਚਾਹੀਦਾ, ਵਪਾਰ ਖੋਲਣੇ ਚਾਹੀਦੇ ਆ, ਔਰ ਦੋਹਾਂ ਦੇਸ਼ਾਂ ਦੇ ਜਿਹੜੇ ਸੰਬੰਧ ਉਹ ਸਖਾਵੇਂ ਹੋਣੇ ਚਾਹੀਦੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਨਸ਼ਿਆਂ ਖਿਲਾਫ ਡਟੇ 7 ਸੂਬੇ, ਚੰਡੀਗੜ੍ਹ 'ਚ ਜਿਹੜੀਆਂ ਕੀਤੀਆਂ ਵਿਚਾਰਾਂ। ਨਾਰਥ ਰੀਜਨ ਦੇ ਸਾਰੇ ਸੂਬੇ ਜਿੱਦਾਂ ਰਾਜਸਥਾਨ, ਦਿੱਲੀ, ਚੰਡੀਗੜ੍ਹ, ਮੇਰੇ ਖਿਆਲ ਦੇ ਨਾਲ ਉੱਤਰਾਖੰਡ ਵਾਲੇ ਵੀ ਆਏ ਹੋਏ ਸੀਗੇ, ਹਿਮਾਚਲ ਵਾਲੇ ਵੀ ਆਏ ਹੋਏ ਸੀਗੇ, ਇਹ ਸਾਰੇ ਹੀ ਉੱਥੇ ਪਹੁੰਚੇ ਸੀਗੇ। ਪਰ ਇਹਨਾਂ ਦੇ ਵਿੱਚੋਂ ਇੱਕਾ ਦੁੱਕਾ ਸ਼ਾਇਦ ਨਹੀਂ ਪਹੁੰਚਿਆ, ਪਰ ਕਾਫੀ ਵੱਡੇ ਪੱਧਰ ਤੇ ਇਹਨਾਂ ਨੇ ਉੱਥੇ ਗੱਲਾਂ ਬਾਤਾਂ ਕੀਤੀਆਂ। ਯਾਨੀ 6-7 ਸੂਬੇ ਸੀਗੇ, ਪੰਜਾਬ, ਹਰਿਆਣਾ, ਉੱਤਰਾਖੰਡ, ਇਹ ਸਾਰੇ ਮੁੱਖ ਮੰਤਰੀ ਸੀਗੇ। ਤਾਂ ਇਹਨਾਂ ਨੇ ਜੋ ਉੱਥੇ ਵਿਚਾਰਾਂ ਕੀਤੀਆਂ ਨੇ ਉਹ ਇਸੇ ਕਰਕੇ ਆ ਕਿਉਂਕਿ ਸਮੱਸਿਆਵਾਂ ਜਿਹੜੀਆਂ ਉਹ ਤਕਰੀਬਨ ਹੁਣ ਇਸ ਖਿੱਤੇ 'ਚ ਇੱਕੋ ਜਿਹੀਆਂ ਹੋ ਰਹੀਆਂ। ਦਿੱਲੀ ਦੇ ਵਿੱਚ ਵੀ ਡਰ ਗਿਆ, ਔਰ ਪੰਜਾਬ ਵਾਲੇ ਤੇ ਕਹਿੰਦੇ ਆ ਕਿ ਅਸੀਂ ਸਾਰਾ ਕੁਛ ਬੰਦ ਕਰ ਦਿੱਤਾ, ਦਿੱਲੀ 'ਚੋਂ ਇਹ ਭੇਜ ਦਿੱਤਾ, ਦਿੱਲੀ 'ਚੋਂ ਆਉਂਦਾ ਪਿਆ ਸਮਾਨ। ਫਿਰ ਹਿਮਾਚਲ ਕਹਿੰਦਾ ਪੰਜਾਬ ਵਾਲਿਆਂ ਨੇ ਸਾਡਾ ਬੇੜਾ ਗਰਕ ਕਰ ਦਿੱਤਾ, ਪਠਾਨਕੋਟ, ਗੁਰਦਾਸਪੁਰ ਏਰੀਆ ਜਿਹੜਾ ਉਹ ਸਾਨੂੰ ਵੀ ਲੈ ਕੇ ਬਹਿ ਗਿਆ। ਜੇ ਤੁਸੀਂ ਇੱਧਰ ਆਓਗੇ ਡੱਬ ਵਾਲੀ ਸਰਸਾ, ਹਰਿਆਣੇ ਵਾਲੇ ਕਹਿੰਦੇ ਕਿ ਸਾਡਾ ਬੇੜਾ ਗਰਕ ਕਰ ਦਿੱਤਾ। ਰਾਜਸਥਾਨ, ਹਨੂੰਮਾਨਗੜ੍ਹ, ਗੰਗਾਨਗਰ, ਬੀਕਾਨੇਰ ਤੱਕ ਉਹ ਰੋਈ ਜਾਂਦੇ ਆ, ਕਲਪੀ ਜਾਂਦੇ ਆ, ਇਹ ਸਾਨੂੰ ਮਾਰ ਪੈ ਗਈ। ਯਾਨੀ ਇੱਕ ਸਟੇਟ ਜਿਹੜਾ ਉਹ ਦੂਸਰੀ ਸਟੇਟ ਤੇ ਸੁੱਟਦਾ ਪਿਆ ਤੇ ਸਾਡਾ ਬੇੜਾ ਗਰਕ ਇਹਨੇ ਕਰ ਦਿੱਤਾ, ਸਾਡਾ ਬੇੜਾ ਗਰਕ ਇਹਨੇ ਕਰ ਦਿੱਤਾ। ਫਿਰ ਇਹਨਾਂ ਨੇ ਹੁਣ ਮੀਟਿੰਗ ਕੀਤੀ ਹੈ, ਕਹਿੰਦੇ ਕਿ ਡਰੱਗਸ ਤੇ ਕਾਬੂ ਪਾਉਣ ਲਈ ਪੰਚਕੂਲਾ 'ਚ ਇੱਕ ਅਲੱਗ ਦਫ਼ਤਰ ਬਣੇਗਾ। ਫਿਰ ਇਹ ਦਫ਼ਤਰ ਹੈ ਜਿਹੜਾ ਉਹ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਤਲਬ ਕਿ ਇੱਕ ਕੋਆਰਡੀਨੇਸ਼ਨ ਟੀਮ ਬਣਾ ਦਿੱਤੀ ਜਾਊਗੀ ਤਾਂ ਜੋ ਕੋਆਰਡੀਨੇਟ ਕਰੂਗੀ। ਕੰਟਰੋਲ ਰੂਮ ਵਾਂਗੂ ਉਹ ਜਿਹੜਾ ਦਫ਼ਤਰ ਹੈ ਉਹ ਵਰਤਿਆ ਕਰਨਗੇ। ਫਿਰ ਇਸ ਮੀਟਿੰਗ ਦੇ ਵਿੱਚ ਇੱਕ ਮਤਾ ਵੀ ਪਾਸ ਕੀਤਾ ਗਿਆ ਕਿ ਸਕੂਲਾਂ ਤੇ ਕਾਲਜਾਂ 'ਚ ਵਿਦਿਆਰਥੀਆਂ ਨੂੰ ਨਸ਼ੇ ਖਿਲਾਫ ਮੁਹਿੰਮ ਨਾਲ ਜੋੜਿਆ ਜਾਵੇਗਾ ਅਤੇ ਹਰ ਨਵੀਂ ਟੈਕਨੋਲੋਜੀ ਜਿਹੜੀ ਆ ਵਰਤੀ ਜਾਊਗੀ। ਅਸਲ ਦੇ ਵਿੱਚ ਇੱਕ ਚੀਜ਼ ਹੋਰ ਵੀ ਆ, ਸੁਪਰੀਮ ਕੋਰਟ ਦੇ ਵਿੱਚ ਇੱਕ ਮਾਮਲਾ ਪਹੁੰਚਿਆ ਹੋਇਆ ਜਿਹਦੀ ਅੱਜ ਵੀ ਸੁਣਵਾਈ ਸੀਗੀ। ਤਾਂ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਇੱਕ ਸੰਸਥਾ ਨੇ ਖੜਿਆ ਸੀਗਾ ਕਿ ਇਸ ਖਿੱਤੇ ਦੇ ਵਿੱਚ ਬੱਚੇ ਬਹੁਤ ਵੱਡੀ ਤਾਦਾਦ ਦੇ ਵਿੱਚ ਨਸ਼ਾ ਕਰ ਰਹੇ ਆ। ਤਾਂ ਅੱਜ ਵੀ ਮੇਰੇ ਖਿਆਲ ਦੇ ਨਾਲ ਜਿਹੜਾ ਪੰਜਾਬ ਨੇ ਸਰਵੇ ਪੇਸ਼ ਕੀਤਾ, ਪੰਜਾਬ ਤੇ ਹਰਿਆਣੇ ਦਾ ਜਿਹੜਾ ਸਰਵੇ ਆ, ਕਿਉਂਕਿ ਉਹਨਾਂ ਨੇ ਹੁਕਮ ਦਿੱਤਾ ਸੀਗਾ ਪਿਛਲੀ ਪੇਸ਼ੀ ਤੇ ਕਿ ਭਾਈ ਤੁਸੀਂ ਸਾਰੇ ਤੱਥ ਲੈ ਕੇ ਆਇਓ, ਸਾਰੀ ਆਪਣੀ ਸਫਾਈ ਰੱਖਿਓ। ਤਾਂ ਐਤਕੀ ਇਕੱਲੇ ਪੰਜਾਬ 'ਚੋਂ ਜਿਹੜਾ ਸਰਵੇਖਣ ਗਿਆ, ਹਰਿਆਣੇ ਵਾਲੇ ਦਾ ਤਾਂ ਮੇਰੇ ਕੋਲ ਨਹੀਂ ਹੈ ਡਾਟਾ, ਪਰ ਪੰਜਾਬ ਦਾ ਜਿਹੜਾ ਸਰਵੇਖਣ ਗਿਆ ਉਹ 11,964 ਨੌਜਵਾਨਾਂ ਤੇ ਕੀਤਾ ਗਿਆ ਦੱਸਦੇ ਆ, ਜਿਹਦੇ ਚੋਂ 3122 ਨੌਜਵਾਨ ਜਿਹੜੇ ਉਹ ਨਸ਼ੇ ਦੇ ਆਦੀ ਆਏ। ਤਾਂ ਇਹ ਉਹ ਪਟੀਸ਼ਨ ਹੈ ਜਿਹਦੇ ਵਿੱਚ ਬੱਚਿਆਂ ਦੀ ਖਾਸ ਤੌਰ ਤੇ ਇਹ ਫਿਕਰਮੰਦੀ ਜ਼ਾਹਰ ਕੀਤੀ ਗਈ ਸੁਪਰੀਮ ਕੋਰਟ ਵੱਲੋਂ ਕਿ ਭਾਈ ਤੁਸੀਂ ਇਹਨਾਂ ਵਾਲੇ ਥੋੜੀ ਜਿਹੀ ਨਿਗਾਹ ਜਿਹੜੀ ਆ ਉਹ ਮਿਹਰ ਦੀ ਕਰੋ, ਕਿਉਂ ਉਜਾੜਦੇ ਪਏ ਜ਼ਿੰਦਗੀਆਂ। ਤਾਂ ਇਹ ਚੀਜ਼ ਜਿਹੜੀ ਆ ਉਹ ਆਪਣੀ ਥਾਂ ਤੇ ਸੀਗੀ। ਹੁਣ ਇਹਨਾਂ ਨੇ ਇਹ ਜਿਹੜਾ ਕੋਆਰਡੀਨੇਸ਼ਨ ਖੜਾ ਕੀਤਾ, ਇਹ ਦੇਖਦੇ ਆ ਕਿ ਕਿਸ ਤਰ੍ਹਾਂ ਅੱਗੇ ਚੱਲਦਾ। ਪਰ ਵੈਸੇ ਇਸ ਤਰ੍ਹਾਂ ਦੀਆਂ ਅੱਗੇ ਵੀ ਮੀਟਿੰਗਾਂ ਕਰਦੇ ਰਹਿੰਦੇ ਆ ਰਾਜ, ਪਰ ਇਹ ਮੀਟਿੰਗਾਂ ਤਾਂ ਕਰ ਲੈਂਦੇ ਆ, ਏਜੰਡਾ ਵੀ ਜਿਹੜਾ ਉਹ ਤੈਅ ਕਰ ਲਿਆ ਜਾਂਦਾ, ਪ੍ਰੈਸ ਨੋਟ ਵੀ ਜਾਰੀ ਹੋ ਜਾਂਦਾ, ਪਰ ਜਦੋਂ ਗੱਲ ਆਉਂਦੀ ਹੈ ਨਾ ਹਕੀਕੀ ਰੂਪ ਦੇ ਵਿੱਚ ਅਮਲ ਹੋਣਾ ਹੁੰਦਾ ਤਾਂ ਉਦੋਂ ਕਿਤੇ ਨਾ ਕਿਤੇ ਚੀਜ਼ਾਂ ਜਿਹੜੀਆਂ ਉਹ ਖਿਸਕ ਕੇ ਆਸੇ ਪਾਸੇ ਹੋ ਜਾਂਦੀਆਂ। ਉਦਾਹਰਨ ਦੇ ਤੌਰ ਤੇ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਕਿ ਜਦੋਂ ਇੱਥੇ ਬਾਰਡਰ ਤੇ ਸਖਤਾਈ ਹੋਈ, ਪੰਜਾਬ ਦੇ ਵਿੱਚ ਰਾਜਸਥਾਨ ਥਾਣੀ ਇਹ ਆਉਣ ਲੱਗ ਪਿਆ ਇਹ ਸਾਰਾ ਸਮਾਨ, ਅੱਜ ਸਮਾਨ ਬਾਰਡਰ ਪਾਰ। ਤਾਂ ਰਾਜਸਥਾਨ ਦੇ ਨਾਲ ਇਹਨਾਂ ਨੇ ਕੋਆਰਡੀਨੇਟ ਕੀਤਾ ਤਾਂ ਇਹਨਾਂ ਨੇ ਸਾਂਝੇ ਰੂਪ ਦੇ ਵਿੱਚ ਹੈਰੋਇਨ ਫੜ ਲਈ।
ਬਾਅਦ ਦੇ ਵਿੱਚ ਰੌਲਾ ਪੈ ਗਿਆ। ਰਾਜਸਥਾਨ ਵਾਲਿਆਂ ਨੇ ਦੋਸ਼ ਲਾ ਦਿੱਤਾ ਕਿ ਸਾਂਝੀ ਸਾਡੀ ਮਸ਼ਕ ਸੀਗੀ, ਹੈਰੋਇਨ ਅਸੀਂ ਫੜੀ ਸੀਗੀ। ਬੰਦੇ ਨੇ ਮੰਨ ਲਿਆ ਕਿ ਮੇਰੇ ਘਰ ਦੇ ਵਿੱਚ ਇੰਨੀ ਹੈਰੋਇਨ ਫੜੀ ਹੈ, ਸਾਡੇ ਬੰਦਿਆਂ ਨੂੰ ਇੱਕ ਫਲਾਣੇ ਗੁਰਦੁਆਰੇ 'ਚ ਬਿਠਾ ਕੇ ਤੇ ਆਪ ਉਹਨਾਂ ਦੇ ਘਰੋਂ ਜਾ ਕੇ ਪੁੱਟ ਲਿਆਏ ਤੇ ਬਾਅਦ ਦੇ ਵਿੱਚ ਕਹਿੰਦੇ ਕਿ ਸਾਨੂੰ ਉੱਥੋਂ 2 ਕਿਲੋ ਮਿਲੀ, 19 ਕਿਲੋ ਇਹਨਾਂ ਨੇ ਪਾਸੇ ਕਰ ਦਿੱਤੀ। ਤਾਂ ਉਹ BSF ਤੱਕ ਜਾ ਕੇ ਰੌਲਾ ਨਜਿੱਠਿਆ ਗਿਆ ਸੀਗਾ, ਇੰਨਾ ਜ਼ਿਆਦਾ ਰੌਲਾ ਪੈ ਗਿਆ ਸੀਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੇ ਇਮਾਨਦਾਰੀ ਦੇ ਨਾਲ ਤਾਲਮੇਲ ਰੱਖਿਆ ਜਾਵੇ ਤਾਂ ਬਿਹਤਰ ਨਤੀਜੇ ਲਏ ਜਾ ਸਕਦੇ ਆ। ਬਿਮਾਰੀ ਉਹਨਾਂ ਦੇ ਵੀ ਘਰ 'ਚ ਆ, ਬਿਮਾਰੀ ਉਹਨਾਂ ਦੇ ਵੀ ਘਰ 'ਚ ਆ, ਸਾਰਿਆਂ ਦੇ ਘਰ 'ਚ ਆ, ਕਿਸੇ ਦੀ ਥੋੜ੍ਹੀ ਆ, ਕਿਸੇ ਦੇ ਘਰ 'ਚ ਮਹਾਂਮਾਰੀ ਬਣੀ ਪਈ ਆ। ਸੋ ਇਹ ਤਾਂ ਹੀ ਆ ਕਿ ਜੇ ਤਾਲਮੇਲ ਬਣਾਇਆ ਜਾਵੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਨੈਕਸਸ ਚੱਲ ਗਿਆ, ਉੱਥੇ ਬਹੁਤ ਸ਼ਿੱਦਤ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਰਿਸ਼ਵਤ ਕਾਂਡ ਵਿੱਚ IG ਦਾ ਤਬਾਦਲਾ। ਇਹ ਉਹ ਰਿਸ਼ਵਤ ਕਾਂਡ ਆ ਜਿਹੜਾ 20 ਰੁਪਈਆਂ ਦੀ ਰਿਸ਼ਵਤ ਤੋਂ ਸ਼ੁਰੂ ਹੋਇਆ ਸੀਗਾ ਤੇ ਦੇਖ ਲਓ ਕਿੱਥੋਂ ਤੱਕ ਪਹੁੰਚ ਗਿਆ। IG ਵਿੱਚ ਹੈ, ਇੱਕ ਵਿਜੀਲੈਂਸ ਦਾ ਸਾਬਕਾ SSP ਆ। ਸੋ ਇਹ ਗੇਮ ਇੱਥੋਂ ਤੱਕ ਕੱਪੜੀ ਪਈ ਆ। ਅਸਲ 'ਚ ਕੀ ਸੀਗਾ, ਤੁਹਾਨੂੰ ਚੇਤੇ ਹੋਣਾ ਕਿ ਥੋੜੇ ਹਫ਼ਤੇ ਪਹਿਲਾਂ, 3-4 ਹਫ਼ਤੇ ਪਹਿਲਾਂ ਇੱਕ ਖਬਰ ਬੜੀ ਛਾਈ ਰਹੀ ਸੀਗੀ ਕਿ ਇੱਕ ਪਟਵਾਰੀ ਨੂੰ ਇਸ ਕਰਕੇ ਗਵਨ ਦੇ ਕੇਸ ਦੇ ਵਿੱਚ ਉਸ ਸਮੇਂ ਵਿਜੀਲੈਂਸ ਨੇ ਫਸਾ ਦਿੱਤਾ ਸੀਗਾ, ਜਦੋਂ ਉਹਨੇ ਇੱਕ SSP ਜਿਹੜਾ ਵਿਜੀਲੈਂਸ ਦੇ ਵਿੱਚ ਸੀਗਾ ਉਹਦੇ ਬੰਦੇ ਤੋਂ 20 ਰੁਪਈਏ ਫਰਦ ਦੇ ਵਸੂਲ ਕਰ ਲਏ। ਉਹ ਬੰਦਾ, ਉਹਦਾ ਨਾਮ ਸੀਗਾ ਮੋਹਨ ਸਿੰਘ ਪਟਵਾਰੀ। ਉਹਦਾ ਕਹਿਣਾ ਸੀਗਾ ਕਿ ਮੈਂ ਉਸ ਸਮੇਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਸੀਗਾ, ਤਾਂ ਉੱਥੇ ਜਦੋਂ ਮੇਰੇ ਕੋਲ ਫਰਦ ਕਢਾਉਣ ਕੋਈ ਕਰਿੰਦਾ ਆਇਆ, ਇਹਨਾਂ ਦਾ ਬੰਦਾ ਆਇਆ, ਤਾਂ ਮੈਂ ਉਸ ਤੋਂ 20 ਰੁਪਈਏ ਸਰਕਾਰੀ ਫੀਸ ਮੰਗੇ। ਬਾਅਦ 'ਚ ਮੇਰੇ ਤੇ ਗਵਨ ਦਾ ਕੇਸ ਪਾਇਆ ਗਿਆ ਸਿਰਫ ਇਸੇ ਕਿੜ ਕਰਕੇ ਕਿਉਂਕਿ ਮੈਂ 20 ਰੁਪਈਏ ਮੰਗੇ ਸੀ ਉਦੋਂ। ਕਿਉਂਕਿ ਉਹ SSP ਜਿਹੜਾ ਸੀਗਾ ਉਹ ਅਕਾਲੀ ਭਾਜਪਾ ਸਰਕਾਰ ਦਾ ਬਹੁਤ ਖਾਸ ਸੀਗਾ, ਔਰ ਇਹ ਉਹੀ SSP ਵਿਜੀਲੈਂਸ ਸੀਗਾ ਜਿਹਨੇ 2007 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਪਰਮਿੰਦਰ ਸਿੰਘ ਚਹਿਲ, ਐਰਾ ਵਗੈਰਾ ਨੂੰ ਅੰਦਰ ਵਿਖਾਇਆ ਸੀਗਾ, ਯਾਨੀ ਜੇਲ੍ਹ ਦਿਖਾਈ ਸੀ ਪਰਮਿੰਦਰ ਸਿੰਘ ਚਹਿਲ ਵਰਗਿਆਂ ਨੂੰ। ਇਹ ਉਹੀ SSP ਸੀਗਾ। ਤਾਂ ਜਦੋਂ ਸਰਕਾਰ ਬਦਲੀ, ਹੁਣ SSP ਉਹੀ ਆ ਪੁਰਾਣਾ, ਤੇ ਹੁਣ ਹੋ ਵੀ ਸਾਬਕਾ ਗਿਆ, ਇੱਕ ਹੈ ਵੀ ਕਿਹੜਾ ਵਾਲਾ ਸੀਗਾ। ਤਾਂ ਜਦੋਂ ਸਰਕਾਰ ਆਈ ਕਾਂਗਰਸ ਦੀ, ਤਾਂ ਇਹਨਾਂ ਨੇ ਚੱਕ ਕੇ ਉਹਦੇ ਤੇ ਮਾਮਲਾ ਦਰਜ ਕਰ ਦਿੱਤਾ ਸੀਗਾ। ਮਾਮਲਾ ਉਹਦੇ ਤੇ ਨਹੀਂ, ਉਹਦੇ ਕੁਛ ਹੋਰ ਜਿਹੜੇ ਨਾਲ ਦੇ ਅਫਸਰ ਸਾਹਿਬਾਨ ਸੀਗੇ ਉਹਨਾਂ ਤੇ ਵੀ ਦਰਜ ਹੋਇਆ। ਜਦੋਂ ਇਹ ਸੁਰਖੀਆਂ ਛਾਈਆਂ ਹੀ ਪਈਆਂ ਸੀ, ਹਾਲੇ ਸਾਈ ਚੁੱਕੀ ਨਹੀਂ ਸੀਗੀ। ਇਸੇ ਦਰਮਿਆਨ ਇੱਕ ਗੇਮ ਜਿਹੜੀ ਆ ਹੋਰ ਪਲਟ ਗਈ। ਗੇਮ ਇਹ ਪਲਟ ਗਈ ਕਿ ਇੱਕ ਬੰਦਾ ਫੜਿਆ ਗਿਆ, ਲੁਧਿਆਣੇ ਦਾ ਏਜੰਟ ਸੀਗਾ, ਦਲਾਲ ਸੀਗਾ, ਜਿਹੜਾ ਇੱਕ ਹੋਟਲ 'ਚੋਂ ਗ੍ਰਿਫਤਾਰ ਹੋ ਗਿਆ, ਔਰ ਗ੍ਰਿਫਤਾਰੀ ਕਰਵਾਈ ਸੀਗੀ ਉਸੇ ਸਾਬਕਾ SSP ਨੇ। ਉਹ ਸਾਬਕਾ SSP ਕਹਿੰਦਾ ਕਿ ਜਿਹੜਾ IG ਆ GS ਢਿੱਲੋਂ, ਜਿਹੜਾ ਫਿਰੋਜ਼ਪੁਰ ਰੇਂਜ ਦਾ IG ਆ ਗੁਰਿੰਦਰ ਸਿੰਘ ਢਿੱਲੋਂ, ਇਹ ਮੇਰੇ ਮਾਮਲੇ ਦੀ ਤਹਿਕੀਕਾਤ ਕਰਦਾ ਪਿਆ, SIT ਦਾ ਇਹ ਮੁਖੀ ਆ, ਤੇ ਇਹਨੇ ਕਿਹਾ ਕਿ ਤੈਨੂੰ ਕਲੀਨ ਚਿੱਟ ਦੇ ਦਿਆਂਗੇ, ਤੂੰ ਕਰੋੜ ਰੁਪਈਆ ਦੇ ਦੇ, ਤੇ ਆਹ ਦਲਾਲ ਵਿੱਚ ਪਾਇਆ। ਫਿਰ ਗੱਲ ਜਿਹੜੀ ਉਹ 50 ਲੱਖ ਤੇ ਆਈ, ਫਿਰ ਉਸ ਤੋਂ ਬਾਅਦ ਅਸੀਂ 22 ਲੱਖ 'ਚ ਟੁੱਕ ਲਈ ਤੇ ਵਿੱਚੋਂ ਥੋੜੇ ਜਿਹੇ ਪੈਸੇ ਮੈਂ ਦੇਤੇ ਆ, ਬਾਕੀ ਪੈਸੇ ਲੈਣ ਆਇਆ। ਤਾਂ ਜਦੋਂ CBI ਨੇ ਉਹਨੂੰ ਰੰਗੇ ਹੱਥੀਂ ਫੜ ਲਿਆ ਹੋਟਲ ਦੇ ਵਿੱਚੋਂ, ਫਿਰ IG GS ਢਿੱਲੋਂ ਦੇ ਘਰ ਦੇ ਵਿੱਚ ਰੇਡ ਹੋਈ। ਜਦੋਂ ਘਰ ਦੇ ਵਿੱਚ ਰੇਡ ਹੋਈ, ਉਸ ਤੋਂ ਬਾਅਦ ਰੌਲਾ ਪੈ ਗਿਆ ਕਿ ਅਸਲ ਦੇ ਵਿੱਚ ਗੇਮ ਜਿਹੜੀ ਆ ਅੰਦਰ ਖਾਤੇ ਚੱਲਦੀ ਪਈ। ਹੁਣ ਦੋਨਾਂ ਦੇ ਵਿੱਚੋਂ, ਕਿਉਂਕਿ ਦੇਖੋ ਦੋਨੇ ਬਹੁਤ ਤਕੜੇ ਖਿਡਾਰੀ ਆ, ਸੋ ਪਤਾ ਨਹੀਂ ਕੌਣ ਸੱਚਾ ਕੌਣ ਝੂਠਾ। ਉਹ ਕਹਿੰਦਾ ਕਿ ਇਹ ਝੂਠਾ, ਉਹ ਕਹਿੰਦਾ ਉਹ ਝੂਠਾ। ਪਰ ਇਸ ਮਾਮਲੇ 'ਚ ਕਿਤੇ ਨਾ ਕਿਤੇ ਜਿਹੜਾ IG GS ਢਿੱਲੋਂ ਆ, ਉਹ ਥੋੜਾ ਜਿਹਾ ਆਪਣੀ ਪੋਜੀਸ਼ਨ ਕਮਜ਼ੋਰ ਪਾ ਰਿਹਾ ਇਸ ਵਕਤ, ਕਿਉਂਕਿ ਸਰਕਾਰ ਨੇ ਉਸ ਰੇਡ ਤੋਂ ਤੁਰੰਤ ਬਾਅਦ ਉਹਦਾ ਤਬਾਦਲਾ ਜਿਹੜਾ ਉਹ ਫਿਰੋਜ਼ਪੁਰ ਰੇਂਜ ਤੋਂ ਚੱਕ ਕੇ ਤੇ ਮਨੁੱਖੀ ਅਧਿਕਾਰ ਦੇ IG ਦੇ ਤੌਰ ਤੇ ਕਰ ਦਿੱਤਾ। ਇਹਦਾ ਮਤਲਬ ਇਹ ਹੈ ਕਿ ਸਰਕਾਰ ਨੇ ਕਿਤੇ ਨਾ ਕਿਤੇ ਇਹ ਫੈਸਲਾ ਲੈ ਲਿਆ ਕਿ ਥੋੜੀ ਜਿਹੀ ਦੂਰੀ ਬਣਾ ਲਈ ਜਾਵੇ। ਚੰਗਾ ਕਹਿੰਦੇ ਹੁੰਦੇ ਨਾ, ਲਾਜ ਨਾਲੋਂ ਪਰਹੇਜ਼ ਚੰਗਾ। ਇਹ ਨਾ ਹੋਵੇ ਕਿ ਇਹ ਕੱਲ ਨੂੰ ਕਸੂਤਾ ਫਸ ਜਾਵੇ, ਮੁੜ ਕੇ ਸਾਰੀ ਸੁੱਟ ਸਾਡੇ ਤੇ ਆ ਜਾਵੇ ਕਿ ਇਹ SSP ਉਹ ਸੀਗਾ ਜਿਹਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਰਗੜਾ ਲਾਇਆ ਸੀਗਾ, ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਦੋਂ ਬਹੁ ਪਿਆ ਤੇ ਉਹਨਾਂ ਨੇ ਇਹਨੂੰ ਰਗੜ ਦਿੱਤਾ। ਸੋ ਇਹ ਸਾਰੀ ਖੇਡ ਜਿਹੜੀ ਅੰਦਰ ਖਾਤੇ ਚੱਲਦੀ ਪਈ ਹੈ। ਪਰ ਖੇਡ ਕਿੱਥੋਂ ਸ਼ੁਰੂ ਹੋਈ? 20 ਰੁਪਈਆਂ ਦੇ ਇੱਕ ਲਾਲ ਨੋਟ ਤੋਂ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਕਾਂਗਰਸ ਲਈ ਨੀਲੇ ਕਾਰਡ ਬਣੇ ਚੁਣੌਤੀ। ਵੈਸੇ ਕਾਂਗਰਸ ਲਈ ਪਹਿਲਾਂ ਨੀਲੀਆਂ ਪੱਗਾਂ ਵਾਲੇ ਚੁਣੌਤੀ ਸੀਗੇ, ਜੇ ਉਹਨਾਂ ਤੋਂ ਪਾਰ ਪਾਇਆ ਤੇ ਹੁਣ ਨੀਲੇ ਕਾਰਡ ਜਿਹੜੇ ਆ ਉਹ ਚੁਣੌਤੀ ਬਣ ਗਏ। ਇਹ ਵੀ ਨੀਲੀਆਂ ਪੱਗਾਂ ਵਾਲਿਆਂ ਦੀ ਦੇਣ ਆ ਨੀਲੇ ਕਾਰਡ ਵੀ। ਵੈਸੇ ਇਹ ਨੀਲੇ ਕਾਰਡ ਜਿਹੜੇ ਆ ਉਹ ਇੰਨੇ ਕੁ ਆ ਪੰਜਾਬ ਦੇ ਵਿੱਚ
ਜੇ ਆਪਾਂ ਗਿਣਤੀ ਕਰੀਏ ਮੇਰੇ ਖਿਆਲ ਦੇ ਨਾਲ ਜਿਹੜਾ ਮਰਦਮਸ਼ੁਮਾਰੀ ਦਾ ਅੰਕੜਾ 2011 ਵਾਲਾ, ਉਹਦੇ ਮੁਤਾਬਕ ਸਾਡੀ ਇੱਥੋਂ ਦੀ ਆਬਾਦੀ ਜਿਹੜੀ ਬਣਦੀ ਸੀਗੀ ਉਹ ਬਣਦੀ ਸੀ 2,77,43,338 ਤੇ ਇਹਦੇ ਵਿੱਚ ਜੇ ਦਿਹਾਤੀ ਆਬਾਦੀ ਗਿਣੀਏ 1,73,44,1,73,44,152 ਬਣਦੀ ਹੈ ਤੇ ਸ਼ਹਿਰੀ ਆਬਾਦੀ ਉਹ ਮੇਰੇ ਖਿਆਲ ਦੇ ਨਾਲ 1,03,99,1,03,99,146 ਬਣਦੀ ਹੈ। ਸੋ ਇਹ ਆਬਾਦੀ ਹੈ ਸਾਡੀ ਕੁੱਲ, ਜਿੱਦਾਂ ਮੈਂ ਤੁਹਾਨੂੰ ਦੱਸਿਆ ਟੋਟਲ ਬਣਦੀ ਹੈ 2,77,00,000। ਤਾਂ ਇਸ ਆਬਾਦੀ ਦੇ ਵਿੱਚੋਂ ਜਿਹੜੀ 2011 ਦੀ ਸੈਂਸਸ ਦੇ ਵਿੱਚੋਂ ਨਿਕਲਦੀ ਹੈ, ਇਹਦੇ ਵਿੱਚ 1,55,00,000 ਨੀਲੇ ਕਾਰਡ, ਕਿਉਂਕਿ ਇਹ ਡਾਟਾ ਜਿਹੜਾ ਉਹ ਕਾਫੀ ਲੰਬਾ ਸਮਾਂ ਪਹਿਲਾਂ ਅਖਬਾਰਾਂ 'ਚ ਛਾਇਆ ਹੋਇਆ ਸੀਗਾ, ਉਹ ਕਦੇ ਕਦੇ ਦਿਮਾਗ ਚੜ ਜਾਂਦਾ, ਤਾਂ ਉਹ ਤਾਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਮੈਂ ਭੁੱਲਦਾ। ਤਾਂ 1,55,00,000 ਜਿਹੜੇ ਉਹ ਨੀਲੇ ਕਾਰਡ ਸਨ। ਇਹ 4-5 ਮਹੀਨੇ ਪਿੱਛੇ ਖਬਰਾਂ ਆਈਆਂ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਦੋਂ ਬਾਪੂ ਬਾਦਲ ਇਹ ਗੱਲ ਕਹਿੰਦਾ ਕਿ ਅਸੀਂ ਪੰਜਾਬ ਦਾ ਬਹੁਤ ਵਿਕਾਸ ਕਰਕੇ ਗਏ ਹਾਂ, ਜਿੱਦਾਂ ਇਹਨਾਂ ਨੇ ਕਿਹਾ ਹੀ ਆ ਬਹੁਤ ਸਾਰੇ ਮੰਚਾਂ ਤੋਂ, ਹਰਿਆਣੇ 'ਚ ਜਾ ਕੇ ਵੀ ਕਹੇ, ਤਾਂ ਜਦੋਂ ਉਹ ਗੱਲ ਕਹਿੰਦੇ ਆ ਕਿ ਅਸੀਂ ਵਿਕਾਸ ਬਹੁਤ ਕੀਤਾ ਇਹਨਾਂ 10 ਸਾਲਾਂ 'ਚ, ਤੇ ਲੋਕ ਕਹਿੰਦੇ ਆ ਕਿ ਇਹ ਵਿਕਾਸ ਆ, ਇਹ ਵਿਨਾਸ਼ ਆ ਕਿ ਤੁਸੀਂ ਤੇ ਸਾਰੀ ਆਬਾਦੀ ਜਿਹੜੀ ਆ ਉਹ ਗਰੀਬ ਕਰ ਰੱਖੀ ਆ। ਯਾਨੀ ਕਹਿਣ ਦਾ ਮਤਲਬ ਹੈ ਕਿ 2,77,00,000 ਦੇ ਵਿੱਚੋਂ 1,55,00,000 ਤੇ ਤੁਹਾਡੇ ਗਰੀਬ ਆ। ਹੁਣ ਇਹਦੇ ਵਿੱਚੋਂ ਇੱਕ ਚੀਜ਼ ਹੋਰ ਬੜੀ ਦਿਲਚਸਪ ਨਿਕਲਦੀ ਪਈ ਆ, ਖਾਸ ਤੌਰ ਤੇ ਮਜੀਠਾ ਇਲਾਕੇ ਦੇ ਵਿੱਚ ਦੱਸਦੇ ਕਿ ਉੱਥੇ 90% ਗਰੀਬ ਰਹਿੰਦੇ ਆ, ਮਤਲਬ 90% ਆਬਾਦੀ ਦੇ ਨੀਲੇ ਕਾਰਡ ਬਣੇ। ਤੇ ਇਹ ਤੋਂ ਵੀ ਅਗਲੀ ਜਿਹੜੀ ਚੀਜ਼ ਹੁਣ ਸਾਹਮਣੇ ਨਿਕਲ ਕੇ ਆਉਂਦੀ ਪਈ ਆ ਉਹ ਬੜੀ ਦਿਲਚਸਪ ਆ। ਕਹਿੰਦੇ ਆ ਕਿ ਪਿੱਛੇ ਜੇ ਥੋੜਾ ਜਿਹਾ ਇਹਨਾਂ ਨੇ ਲਿਆ ਸੀਗਾ, ਜਿੱਦਾਂ ਟੈਸਟ ਕਹਿ ਲਈਏ, ਉਹਨੂੰ ਕਹਿੰਦੇ ਸੀਗੇ ਗਾਰਡੀਅਨਸ ਆਫ ਗਵਰਨੈਂਸ, ਉਹਦੇ ਵਿੱਚ ਇਹ ਵੀ ਸਿੱਟਾ ਨਿਕਲਿਆ ਕਿ ਕੁਛ NRI ਆ ਜਿਹੜੇ ਉਹ ਵੀ ਉੱਥੇ ਗਰੀਬ ਬਣ ਕੇ ਤੇ ਆਟਾ ਦਾਲ ਦਾ ਲਾਭ ਲੈ ਰਹੇ ਆ। ਹੁਣ ਕਾਂਗਰਸ ਦੇ ਸਾਹਮਣੇ ਚੁਣੌਤੀ ਆ, ਕਿਉਂਕਿ ਭਾਰਤ ਭੂਸ਼ਣ ਹੈ ਜਿਹੜਾ ਉਹ ਇੱਥੇ ਸਪਲਾਈ ਮੰਤਰੀ ਆ, ਹੁਣ ਉਹਦੇ ਤੇ ਜ਼ਿੰਮੇਵਾਰੀ ਆ, ਉਸ ਬੰਦੇ ਤੇ ਇਹ ਦਾਰੋਮਦਾਰ ਆ ਕਿ ਇਸ ਸਾਰੇ ਕੁਨਬੇ ਨੂੰ ਜਿਹੜਾ ਕਿ ਦਾਲ ਆਟੇ ਦਾ ਫਰੀ ਦਾ ਹੀ ਲਾਭਪਾਤਰੀ ਬਣਿਆ, ਇਹਨੂੰ ਕਿਸ ਤਰ੍ਹਾਂ ਇਹਨੂੰ ਵਾਹਣੇ ਪਾਇਆ ਜਾਵੇ। ਤਾਂ ਹੁਣ ਭਾਰਤ ਭੂਸ਼ਣ ਨੇ ਕਿਹਾ ਤੇ ਹੈਗਾ ਕਿ ਅਸੀਂ ਸਤੰਬਰ ਤੱਕ ਬਾਇਓਮੈਟ੍ਰਿਕ ਸਿਸਟਮ ਲੈ ਆਵਾਂਗੇ, ਉਸ ਤੋਂ ਬਾਅਦ ਸਾਰੇ ਬੇਨਕਾਬ ਹੋ ਜਾਣਗੇ ਕਿ ਕਿਹੜੇ ਪੰਜਾਬ ਦੇ ਵਿੱਚ ਅਮੀਰ ਜਾਂ NRI ਜਿਹੜੇ ਆ ਉਹ ਇਸ ਲਾਭ ਦਾ ਲਾਭਪਾਤਰ ਬਣ ਕੇ ਖਾਣਾ ਖਾ ਰਹੇ ਸੀਗੇ ਮੁਫਤ ਦਾ। ਪਰ ਹੁਣ ਸਭ ਤੋਂ ਵੱਡੀ ਚੁਣੌਤੀ ਹੈ, ਜਿਹੜੀ ਚੁਣੌਤੀ ਵਾਲੀ ਗੱਲ ਆ ਉਹ ਇਹ ਆ ਕਿ ਪੰਚਾਇਤੀ ਚੋਣਾਂ ਸਿਰ ਤੇ ਆ। ਜਿੱਦਾਂ ਹੁਣ ਇਹ ਕਹਿੰਦੇ ਕਿ 15 ਸਤੰਬਰ ਤੱਕ ਅਸੀਂ ਸਾਰੇ ਬੇਨਕਾਬ ਕਰ ਦਿਆਂਗੇ, ਤਾਂ 30 ਸਤੰਬਰ ਤੱਕ ਪੰਚਾਇਤੀ ਚੋਣਾਂ ਹੋਣੀਆਂ। ਕੀ ਉਸ ਸਮੇਂ ਤੱਕ ਇਹ ਰਿਸਕ ਲੈ ਲੈਣਗੇ? ਤੁਹਾਨੂੰ ਚੇਤੇ ਹੋਣਾ ਜਦੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਇਹ ਨੀਲੇ ਕਾਰਡ ਕੱਟ ਦਿੱਤੇ ਸਨ, ਕਿਉਂਕਿ ਪਤਾ ਸੀਗਾ ਕਿ ਫਰਜ਼ੀ ਆ। ਤਾਂ ਉਸ ਸਮੇਂ ਸੁਖਬੀਰ ਬਾਦਲ ਮੀਟਿੰਗ ਦੇ ਵਿੱਚ ਬਹੁਤ ਤੱਤਾ ਕਾਲਾ ਪੈ ਗਿਆ ਸੀਗਾ, ਤੇ ਇੱਕ ਤਰ੍ਹਾਂ ਨਾਲ ਦੱਸਦੇ ਕਿ ਝਗੜਦਾ ਸੁਖਬੀਰ ਬਾਦਲ ਹੈ ਜਿਹੜਾ ਉਹ ਲੋਹਾ ਲਾਖਾ ਹੋ ਗਿਆ ਸੀਗਾ, ਝਗੜਾ ਬਹੁਤ ਵੱਧ ਚੱਲਿਆ ਸੀਗਾ। ਇਹੀ ਕਾਰਨ ਸੀਗਾ ਕਿਉਂਕਿ ਬਹੁਤ ਵੱਡੀ ਜਿਹੜੀ ਅਕਾਲੀਆਂ ਦੀ ਲੌਬੀ ਸੀ ਉਹ ਇਸ ਹੱਕ ਦੇ ਵਿੱਚ ਸੀਗੇ ਕਿ ਖੁੱਲੇ ਜਿਹੜੇ ਨੀਲੇ ਕਾਰਡ ਉਹ ਬਣਨੇ ਚਾਹੀਦੇ ਆ। ਤਾਂ ਜਿਹੜੇ ਉਹ ਲੱਖਾਂ ਪਹਿਲਾਂ ਰਿਜੈਕਟ ਕੀਤੇ ਗਏ, ਫਿਰ ਬਾਅਦ ਦੇ ਵਿੱਚ ਢੋਕਰਾ ਦੇ ਕੇ ਬਣਾਏ ਗਏ ਕਿ ਜਿੰਨੇ ਵੀ ਬਣਾਉਣੇ ਬਣਾ ਲਓ। ਖਾਸ ਤੌਰ ਤੇ ਬਠਿੰਡਾ, ਮਾਨਸਾ, ਮੁਕਤਸਰ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇ ਕੋਈ ਘਰ ਬੱਚਾ ਨਹੀਂ ਹੋਣਾ ਜਿਨ੍ਹਾਂ ਦੇ ਘਰ ਇਹਨਾਂ ਨੇ ਨੀਲਾ ਕਾਰਡ ਨਹੀਂ ਦਿੱਤਾ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਹੀ ਚੁਣੌਤੀ ਆ ਕਿ ਜਿਹੜੇ ਲੋਕਾਂ ਨੇ ਇੰਨਾ ਲੰਮਾ ਚਿਰ ਉਹ ਲਾਭ ਲਿਆ ਵਾ, ਮੁਫਤ ਦਾ ਤੇਲ ਜੁੱਤੀ 'ਚ ਪਵਾਇਆ, ਤਾਂ ਕੀ ਉਹ ਇੱਕੋ ਸੱਟੇ ਇਹ ਲਾਭ ਛੱਡ ਦੇਣਗੇ? ਤੇ ਜੇ ਛੱਡਣਗੇ ਕਾਂਗਰਸੀ ਧੱਕੇ ਨਾਲ ਉਹਨਾਂ ਤੋਂ ਛਡਵਾਉਣਗੇ ਤਾਂ ਕੀ ਉਹ ਕਾਂਗਰਸ ਦੇ ਹੱਕ 'ਚ ਭੁਗਤਣਗੇ? ਇਹੋ ਸਭ ਤੋਂ ਵੱਡੀ ਚੁਣੌਤੀ ਆ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਗਿਆਨੀ ਗੁਰਮੁਖ ਸਿੰਘ ਦੇ ਭਰਾਤਾ ਨੇ ਮਾਰੀ ਪਲਟੀ। ਗਿਆਨੀ ਗੁਰਮੁਖ ਸਿੰਘ ਦਾ ਭਰਾ ਹਿੰਮਤ ਸਿੰਘ, ਉਹਨੇ ਜਿਹੜੀ ਹਿੰਮਤ ਦਿਖਾਈ ਹੈ, ਵਾਕਿਆ ਹਿੰਮਤ ਉਹਦੀ ਕਾਬਲੇ ਤਾਰੀਫ ਹੀ ਹੈ। ਨਾ ਉਹਦਾ ਹਿੰਮਤ ਸਿੰਘ ਆ, ਕਹਿੰਦਾ ਜੀ ਮੈਨੂੰ ਦਬਾਅ ਹੇਠ ਲੈ ਕੇ ਉਦੋਂ ਕਮਿਸ਼ਨ ਨੇ ਮੇਰੇ ਤੋਂ ਸਾਈਨ ਕਰਵਾ ਲਏ। ਹੁਣ ਤੁਹਾਨੂੰ ਯਾਦ ਹੋਣਾ ਕਿ ਇਹ ਜਿਹੜਾ ਕਮਿਸ਼ਨ ਹੈ ਜਿਹਨੇ ਗੁਪਤ ਰਿਪੋਰਟ ਦਿੱਤੀ, ਤੇ ਐਸੀ ਗੁਪਤ ਰਿਪੋਰਟ ਦਿੱਤੀ ਕਿ ਉਹ ਮੇਰੇ ਖਿਆਲ ਦੇ ਨਾਲ ਕੋਨੇ 'ਚ ਪਹੁੰਚੀ ਹੋਈ ਹੈ ਸਰਕਾਰ ਦੇ
ਤਾਂ ਉਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਬੜੀ ਕਾਮਨ ਹੈ ਕਿ ਇੱਕ ਤਾਂ ਡੇਰੇ ਸਰਸੇ ਵਾਲੇ ਦਾ ਜ਼ਿਕਰ ਜਿਹੜਾ ਵਾਰ-ਵਾਰ ਆਉਂਦਾ। ਦੂਸਰੀ ਚੀਜ਼ ਇਹ ਆ ਕਿ ਮਾਫੀਨਾਮੇ ਦੇ ਵਿੱਚ ਜਿਹੜੀ ਸਟੇਟਮੈਂਟ ਹੈ ਉਹ ਮਹੱਤਵਪੂਰਨ ਵਾਰ-ਵਾਰ ਸਾਨੂੰ ਨਜ਼ਰ ਆਉਂਦੀ ਆ ਗਿਆਨੀ ਗੁਰਮੁਖ ਸਿੰਘ ਵਾਲੀ ਔਰ ਉਹਦੇ ਭਰਾ ਵਾਲੀ। ਤਾਂ ਹੁਣ ਉਹਦੇ ਭਰਾ ਨੇ ਕੈਮਰੇ ਦੇ ਸਾਹਮਣੇ ਆ ਕੇ ਕਿਹਾ, ਉਹ ਕਹਿੰਦਾ ਜੀ ਕਿ ਦੇਖੋ ਮੈਨੂੰ ਤਾਂ ਪਤਾ ਹੀ ਨਹੀਂ, ਮੇਰੇ ਤੇ ਤਾਂ ਦਬਾਅ ਪਾ ਲਿਆ ਗਿਆ। ਆ ਜਿਹੜਾ ਹੈਗਾ ਕਹਿੰਦਾ ਜੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਇਹਨੇ ਮੈਨੂੰ ਦਬਾ ਲਿਆ। ਫਿਰ ਮੈਨੂੰ ਚੰਡੀਗੜ੍ਹ ਸੱਦਿਆ ਗਿਆ, ਉੱਥੇ ਕਹਿੰਦੇ ਕਿ ਸਾਈਨ ਕਰ, 2 ਅੰਗਰੇਜ਼ੀ ਦੇ ਕਾਗਜ਼ ਸੀ, ਆਪਾਂ ਸਾਈਨ ਕਰ ਦਿੱਤੇ। ਤੇ ਫਿਰ ਕਹਿੰਦਾ ਕਿ ਧੱਕਾ ਜਿਹਾ ਕਰਕੇ ਮੈਨੂੰ ਮੋੜ ਦਿੱਤਾ। ਫਿਰ ਉਸ ਤੋਂ ਬਾਅਦ ਕਹਿੰਦਾ ਕਿ ਹੁਣ ਮੈਨੂੰ ਕਿਸੇ ਨੇ WhatsApp ਤੇ ਦੱਸਿਆ ਕਿ ਆਹ ਗੱਲਾਂ ਚੱਲਣ ਡਈਆਂ ਤੇ ਹੁਣ ਮੈਨੂੰ ਪਤਾ ਲੱਗਿਆ। ਕਹਿੰਦਾ ਕਿ ਇਹ ਉਸ ਸਮੇਂ ਮੈਨੂੰ ਕਹਿੰਦੇ ਸੀਗੇ ਕਿ ਆਪਾਂ ਬਾਦਲਾਂ ਨੂੰ ਰਗੜਨਾ, ਤੁਸੀਂ ਸਾਡਾ ਸਾਥ ਦਿਓ, ਅਸੀਂ ਤੁਹਾਡਾ ਸਾਥ ਦੇਵਾਂਗੇ। ਕਹਿੰਦੇ ਕਿ ਇਹਨਾਂ ਦਾ ਇੱਕੋ ਹੀ ਮੰਤਵ ਸੀਗਾ ਕਿ ਅਕਾਲੀ ਦਲ ਦਾ ਨੁਕਸਾਨ ਕਰਨਾ। ਤੋ ਇਹ ਜਦੋਂ ਗਾਣਾ ਸੀਗਾ ਨਾ, ਏਦਾਂ ਬਦਲੇ ਸੱਜਣ ਰਾਤੋਂ ਰਾਤ ਜਿਵੇਂ ਕਿਸੇ ਦੇ ਸਿਖਾਏ ਹੋਏ ਨੇ, ਤੋ ਇਹ ਰਾਤੋਂ ਰਾਤ ਪਤਾ ਨਹੀਂ ਕਿਵੇਂ ਹਿੰਮਤ ਸਿੰਘ ਨੇ ਹਿੰਮਤ ਮਾਰ ਕੇ ਆਪਣੀ ਜ਼ਮੀਰ ਨੂੰ ਜਗਾਇਆ। ਕਿਉਂਕਿ ਦੇਖੋ ਇਹ ਮਾਮਲਾ ਜਿਹੜਾ ਉਹ ਦੱਸ ਦਿੱਤਾ ਹੈ ਕਿ 8 ਮਹੀਨੇ ਪਹਿਲਾਂ ਦਾ, ਜੇ ਤੁਹਾਡੇ ਤੇ ਉਦੋਂ ਦਬਾਅ ਪਾਇਆ ਗਿਆ ਸੀਗਾ ਜਾਂ ਅੰਗਰੇਜ਼ੀ ਕਾਗਜ਼ਾਂ ਤੇ ਤੁਹਾਡੇ ਤੋਂ ਦਸਤਖਤ ਲੈ ਲਏ ਗਏ ਸੀਗੇ ਕਿ 8 ਮਹੀਨੇ ਤੱਕ ਤੁਸੀਂ ਕਿਹੜੇ ਭੜੋਲੇ 'ਚ ਕੈਦ ਰਹੇ, ਉਦੋਂ ਨਹੀਂ ਬੋਲੇ। ਤੇ ਜੇ ਉਦੋਂ ਤੁਸੀਂ ਦਬਾਅ 'ਚ ਆ ਗਏ ਤੇ ਹੁਣ ਤੁਸੀਂ ਦਬਾਅ 'ਚ ਨਹੀਂ ਹੈ, ਇਹਦੀ ਕੀ ਗਰੰਟੀ ਹੈ? ਔਰ ਉਦੋਂ ਹੀ ਕਿਉਂ ਬੋਲ ਰਹੇ ਹੋ ਜਦੋਂ ਗਿਆਨੀ ਗੁਰਮੁਖ ਸਿੰਘ ਨੂੰ ਜੀਂਦ ਜ਼ਿਲ੍ਹੇ 'ਚੋਂ ਧਮਧਾਨ ਸਾਹਿਬ ਤੋਂ ਬਦਲ ਕੇ ਦਰਬਾਰ ਸਾਹਿਬ ਲਿਆਂਦਾ ਗਿਆ? ਇਹ ਉਹੀ ਹਿੰਮਤ ਸਿੰਘ ਆ ਜਿਹੜਾ ਪਿੱਟ ਕੇ ਰੇਡੀਓ ਸਟੇਸ਼ਨਾਂ ਵਾਲਿਆਂ ਨੂੰ ਕਹਿੰਦਾ ਸੀਗਾ ਕਿ ਮੈਨੂੰ ਆਪਣੇ ਸਟੇਸ਼ਨਾਂ ਤੇ ਲਿਓ, ਮੈਂ ਗੱਲ ਰੱਖਣੀ ਹੈ ਕੌਮ ਦੇ ਸਾਹਮਣੇ। ਕਿਉਂਕਿ ਮੇਰੇ ਕੋਲ ਇੱਕ ਕਮਰਾ ਸੀਗਾ, ਕਮੇਟੀ ਵਾਲਿਆਂ ਨੇ ਉਹ ਵੀ ਖੋਲਿਆ ਤੇ ਉੱਤੋਂ ਮੇਰੇ ਤੇ ਦੋਸ਼ ਲਾ ਲਿਆ ਕਿ ਇਹ ਮੋਟਰ ਵੀ ਲੈ ਗਿਆ ਲਾ ਕੇ, ਇਹ ਪੱਖਾ ਵੀ ਲੈ ਗਿਆ ਲਾ ਕੇ। ਮੈਂ ਦੇਖੋ ਦੱਸੋ ਚੋਰ ਆ ਕੋਈ? ਤੇ ਅੱਜ ਕਹਿੰਦਾ ਕਿ ਨਹੀਂ ਜੀ ਇਹ ਸਾਰਾ ਕੁਛ ਹੈ ਜਿਹੜਾ ਉਹ ਹੋਇਆ ਹੀ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਤੇਜ਼ੀ ਨਾਲ ਬਦਲੀਆਂ ਨੇ ਕਿ ਯਕੀਨ ਜਿਹਾ ਹੀ ਨਹੀਂ ਹੋ ਰਿਹਾ ਕਿ ਵਾਕਿਆ ਹੀ ਹਕੀਕਤ ਹੈ ਜਾਂ ਇੱਕ ਡਰਾਮਾ ਚੱਲ ਰਿਹਾ। ਸੋ ਗਿਆਨੀ ਗੁਰਮੁਖ ਸਿੰਘ ਤੁਹਾਨੂੰ ਪਤਾ ਹੀ ਆ, ਪਹਿਲਾਂ ਮੌਨ ਹੋ ਜਾਂਦੇ ਆ ਮਾਫੀਨਾਮੇ ਤੇ, ਫਿਰ ਬੋਲਦੇ ਆ, ਫਿਰ ਉਸ ਤੋਂ ਬਾਅਦ ਮੌਨ ਹੋ ਜਾਂਦੇ ਆ, ਫਿਰ ਹੁਣ ਉਸ ਤੋਂ ਬਾਅਦ ਜਦੋਂ ਤਬਦੀਲ ਹੋ ਕੇ ਦਰਬਾਰ ਸਾਹਿਬ ਆ ਗਏ ਉਸ ਤੋਂ ਬਾਅਦ ਤੇ ਲੱਗਦਾ ਇਹੋ ਹੀ ਆ ਕਿ ਜਿਹੜੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਾਂਗਰਸੀਆਂ ਨੇ ਅਕਾਲੀ ਦਲ ਨੂੰ ਘੇਰਨ ਦੀ, ਉਹ ਉਹਨਾਂ ਨੇ ਬੇਕਾਰ ਕਰ ਦਿੱਤੀ ਹੈ ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ SGPC ਉਹਨਾਂ ਦੇ ਕੋਲ ਆ। ਤਾਂ ਜਦੋਂ SGPC ਉਹਨਾਂ ਦੇ ਕੋਲ ਬਹੁਤ ਕੁਛ ਕਰ ਸਕਦੇ ਹਨ, ਮੌਕੇ ਤੱਕ ਉਹ ਬਾਜ਼ੀਆਂ ਪਲਟ ਸਕਦੇ ਆ। ਉਹਨਾਂ ਨੇ ਪਲਟ ਕੇ ਵੀ ਦਿਖਾ ਦਿੱਤੀ ਹੈ। ਹੁਣ ਇਹ ਜਿਹੜੀ ਆ ਗਈ ਹੈ ਸਟੇਟਮੈਂਟ, ਇਹ ਤੇ ਆਈ ਹੈ ਮੇਰੇ ਖਿਆਲ ਦੇ ਨਾਲ ਗਿਆਨੀ ਗੁਰਮੁਖ ਸਿੰਘ ਦੀ ਵੀ ਆ ਜੂਗੀ ਹੁਣ ਪਿੱਛੇ ਜੀ ਕਿ ਮੇਰਾ ਵੀ ਬਿਆਨ ਉਦੋਂ ਤੋੜ ਮਰੋੜ ਕੇ ਪੇਸ਼ ਕੀਤਾ, ਮੈਂ ਵੀ ਹਿੰਮਤ ਸਿੰਘ ਵਰਗੀ ਹਿੰਮਤ ਕਰਕੇ ਆ ਕਹਿ ਰਿਹਾ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਆ ਕਿ ਉਸ ਸਮੇਂ ਲੋਕ ਆਸਥਾ ਦੇ ਨਾਲ ਜੋ ਖਿਲਵਾੜ ਕੀਤਾ ਗਿਆ, ਜੋ ਗੁਰੂ ਪੈਰੋਕਾਰਾਂ ਦੇ ਨਾਲ ਸਲੂਕ ਕੀਤਾ ਗਿਆ, ਜੋ ਗੋਲੀਆਂ ਮਾਰੀਆਂ ਗਈਆਂ, ਇਹ ਟੋਟਲੀ ਗੇਮ ਜਿਹੜੀ ਸੀਗੀ ਉਹ ਰਲ ਮਿਲ ਕੇ ਖੇਡੀ ਗਈ। ਔਰ ਅੱਜ ਵੀ ਇੱਕ ਗੇਮ ਖੇਡੀ ਜਾ ਰਹੀ ਹੈ ਜਿਹਦੇ ਵਿੱਚ ਬਹੁਤ ਸਾਰੇ ਅਫਸਰ ਵੀ ਸ਼ਾਮਲ ਹੈ, ਬਹੁਤ ਸਾਰੇ ਰਾਜਨੀਤਿਕ ਲੋਕ ਵੀ ਸ਼ਾਮਲ ਹੈ, ਚਾਹੇ ਇੱਧਰੋਂ ਹੋਣ ਚਾਹੇ ਉੱਧਰੋਂ ਹੋਣ। ਬੇਵਕੂਫ ਕਿਹਨੂੰ ਬਣਾਇਆ ਜਾ ਰਿਹਾ, ਜਨ ਸੁਧਾਰ ਨੂੰ ਜਾਂ ਜਿਹੜੇ ਗੁਰੂ ਪੈਰੋਕਾਰ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਬਹੁਤ ਹੀ ਗਲਤ ਗੱਲ ਆ। ਜੋ ਵੀ ਗਲਤ ਕਰਦਾ ਪਿਆ, ਜੇ ਕਾਂਗਰਸੀਆਂ ਨੇ ਇਸ ਤਰ੍ਹਾਂ ਗਲਤ ਕੀਤਾ ਤੇ ਬਹੁਤ ਗਲਤ ਆ, ਪਰ ਜਿਸ ਤਰੀਕੇ ਨਾਲ ਹਿੰਮਤ ਸਿੰਘ ਹੋਣੀ ਆਪਣੀ ਹਿੰਮਤ ਹਾਰ ਕੇ ਕਦੇ ਇੱਧਰ ਬਿਆਨ ਕਰ ਦਿੰਦੇ ਕਦੇ ਉੱਧਰ ਕਰ ਦਿੰਦੇ ਆ, ਇਹ ਤੇ ਸੋਚਣ ਵਾਲੀ ਗੱਲ ਆ ਕਿ ਜੇ ਇਹੋ ਜਿਹੇ ਜਥੇਦਾਰ ਹੋਣਗੇ ਤੇ ਚੱਲ ਗਈਆਂ ਕੰਮਾਂ ਫਿਰ। ਜੀ ਜੀ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਦਿਆਲ ਸਿੰਘ ਕੋਹਲਿਆਂ ਵਾਲੇ ਦੀ ਆਸ ਹੋਈ ਮਿੱਟੀ। ਸਿੱਧਾ ਪਿੰਡ ਹੀ ਕੋਲਿਆਂ ਵਾਲੀ ਆ, ਮਿੱਟੀ ਆਸ ਤਾਂ ਮਿੱਟੀ ਹੋਣੀ ਸੀਗੀ ਵੈਸੇ। ਖੈਰ ਇਹਨਾਂ ਦੇ ਕੋਲਿਆਂ ਵਾਲਿਆਂ ਦੇ ਨਗੀਨੇ ਬਹੁਤ ਚਿਰ ਚਮਕੇ ਆ, ਹੁਣ ਮਿੱਟੀ ਜਿਹੜੀ ਆ ਉਹ ਹੋ ਰਹੀ ਆ। ਖੈਰ ਮਾਮਲਾ ਤੁਹਾਨੂੰ ਪਤਾ ਹੀ ਆ ਕਿ ਵਿਜੀਲੈਂਸ ਨੇ ਇਹਨਾਂ ਦੇ ਖਿਲਾਫ ਦਰਜ ਕੀਤਾ ਸੀਗਾ। ਉਸ ਤੋਂ ਬਾਅਦ ਇਹ ਹਾਈ ਕੋਰਟ ਦੇ ਵਿੱਚ ਚਲੇ ਗਏ ਸੀ। ਹਾਈ ਕੋਰਟ ਦੇ ਵਿੱਚੋਂ ਰੈਤ ਮਿਲ ਗਈ ਸੀ, ਇਹਨਾਂ ਨੂੰ ਕੁਛ ਸਮੇਂ ਦੀ ਜ਼ਮਾਨਤ ਮਿਲ ਗਈ ਸੀ। ਤਾਂ ਕਮਾਲ ਦੀ ਗੱਲ ਇਹ ਆ ਕਿ ਉਸ ਪੀਰੀਅਡ ਦੌਰਾਨ, ਹਾਲਾਂਕਿ ਜਦੋਂ ਵੀ ਆਪਾਂ ਗੱਲ ਕੀਤੀ ਇਸ ਮਾਮਲੇ ਦੀ ਤਾਂ ਹਮੇਸ਼ਾ ਇਹੋ ਗੱਲ ਕਹੀ ਆ ਕਿ ਜਦੋਂ ਇਸ ਤਰ੍ਹਾਂ ਜ਼ਮਾਨਤ ਦਿੰਦਾ ਹਾਈ ਕੋਰਟ ਤਾਂ ਸ਼ਰਤਾਂ ਦੇ ਤਹਿਤ ਦਿੰਦਾ। ਤਾਂ ਇੱਕ ਸ਼ਰਤ ਇਹ ਵੀ ਹੁੰਦੀ ਆ ਕਿ ਜੇ ਤੁਹਾਨੂੰ ਇਨਵੈਸਟੀਗੇਸ਼ਨ ਵਾਲੀ ਏਜੰਸੀ ਸੱਦਦੀ ਹੈ, ਕੋਈ ਵੀ ਏਜੰਸੀ ਹੋਵੇ ਉਹ ਤੁਹਾਨੂੰ ਸੱਦਦੀ ਹੈ, ਤਾਂ ਇਨਵੈਸਟੀਗੇਸ਼ਨ 'ਚ ਤੁਹਾਨੂੰ ਸ਼ਾਮਲ ਹੋਣਾ ਪਊਗਾ। ਤਾਂ ਦੇਖ ਲਓ ਕਿ ਮੇਰੇ ਖਿਆਲ ਦੇ ਨਾਲ ਲਗਭਗ 1 ਮਹੀਨਾ ਗੁਜ਼ਰ ਗਿਆ, ਦਿਆਲ ਸਿੰਘ ਕੋਹਲੇ ਵਾਲੀ ਨੂੰ ਪਤਾ ਨਹੀਂ ਸਮਨਿੰਗ ਹੋਈ ਜਾਂ ਨਹੀਂ ਹੋਈ,
ਜੇ ਸਮਨਿੰਗ ਹੋਈ ਹੈ ਤੇ ਦਿਆਲ ਸਿੰਘ ਕੋਲਿਆਂਵਾਲੀ ਵਾਲਾ ਕਿਉਂ ਨਹੀਂ ਆਇਆ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ। ਤਾਂ ਹੁਣ ਇਹ ਹੋਇਆ ਕਿ ਅੱਗੇ ਜਿਹੜੀ ਜ਼ਮਾਨਤ ਵਧਾਉਣੀ ਸੀ, ਕਿਉਂਕਿ ਇੱਕ ਮਿਆਦ ਹੁੰਦੀ ਆ ਜਿਹੜੀ ਐਂਟੀਸਪੇਟਰੀ ਬੇਲ ਦਿੰਦੇ ਆ, ਉਹਦੀ ਇੱਕ ਮਿਆਦ ਹੁੰਦੀ, ਉਸ ਤੋਂ ਬਾਅਦ ਪੱਕੀ ਜ਼ਮਾਨਤ ਮਿਲਦੀ ਹੈ। ਤਾਂ ਇਹਨਾਂ ਨੂੰ ਹਾਈ ਕੋਰਟ ਨੇ ਪੱਕੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਯਾਨੀ ਜਿਹੜੀ ਉਹ ਪਿਛਲੀ ਜ਼ਮਾਨਤ ਦਿੱਤੀ ਗਈ ਸੀ ਕੁਛ ਸਮੇਂ ਲਈ, ਉਹ ਨਿਊਜ਼ 18 ਪੰਜਾਬ ਤੇ ਹੁਣ ਆ ਗਈ ਹੈ, ਨਿਊਜ਼ ਵੀ ਆ ਗਈ ਹੈ ਮੇਰੇ ਖਿਆਲ ਦੇ ਨਾਲ, ਉਹ ਉਹਨਾਂ ਨੇ ਵਧਾਉਣ ਤੋਂ ਇਨਕਾਰ ਕਰ ਦਿੱਤਾ। ਯਾਨੀ ਇਹਦਾ ਮਤਲਬ ਇਹ ਆ ਕਿ ਵਿਜੀਲੈਂਸ ਹੁਣ ਕਿਸੇ ਵੀ ਸਮੇਂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਗ੍ਰਿਫਤਾਰ ਕਰ ਸਕਦੀ ਹੈ। ਹੁਣ ਇੱਕੋ ਇੱਕ ਢੀਲਾ ਇਹ ਆ ਕਿ ਸੁਪਰੀਮ ਕੋਰਟ ਤੋਂ ਜੇ ਰਾਇਤ ਮਿਲ ਜਾਵੇ ਤੇ ਠੀਕ ਆ, ਜਿਹੜੀ ਕਿ ਛੇਤੀ ਕੀਤਿਆਂ ਮਿਲਣ ਦੀ ਸੰਭਾਵਨਾ ਨਹੀਂ ਹੈ। ਤੇ ਜੇ ਨਹੀਂ ਮਿਲਦੀ ਤੇ ਫਿਰ ਉਹੀ ਸੂਰਤ। ਪਰ ਜੇ ਇਨ ਬਿਟਵੀਨ ਮੰਨ ਲਓ ਸੁਪਰੀਮ ਕੋਰਟ ਤੱਕ ਪਹੁੰਚ ਕਰਦੇ ਫਿਰਦੇ ਅਤੇ ਰਸਤੇ ਦੇ ਵਿੱਚ ਵੀ ਕਿਤੇ ਇਹ ਲੁੱਟੇ ਜਾਂਦੇ ਆ, ਤਾਂ ਫਿਰ ਵੀ ਇਹਨਾਂ ਨੂੰ ਜੇਲ੍ਹ ਦੀ ਸੈਰ ਤੇ ਜਾਣਾ ਪਊਗਾ। ਸੋ ਪਰਿਵਾਰ ਸਾਰਾ ਟੱਬਰ ਟੀਰ ਹੈ ਜਿਹੜਾ ਇਹਨਾਂ ਦਾ, ਉਹ ਸਾਰਾ ਆਸੇ ਪਾਸੇ ਆ। ਹੁਣ ਦੇਖਣਾ ਇਹ ਦਿਲਚਸਪ ਹੋਊਗਾ ਕਿ ਜਿਸ ਪੁਲਿਸ ਦੇ ਖੁਦ ਗਨਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਨਾਲ ਤੁਰੇ ਫਿਰਦੇ ਆ, ਉਹ ਪੁਲਿਸ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਹੋਰ ਕਿੰਨੇ ਸਾਲਾਂ ਜਾਂ ਕਿੰਨੇ ਮਹੀਨਿਆਂ 'ਚ ਲੱਗੂ। ਜੀ ਜੀ ਬਿਲਕੁਲ ਸਹੀ ਗੱਲ ਆ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA